ਅੱਜ ਕਰਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਅਪਡੇਟ ਅਮਰੀਕਾ 'ਚ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 21 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0573। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਵੀਕਐਂਡ ਦੇ ਦੌਰਾਨ ਆਪਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਸੀ ਵੀ ਹਰੀਕੇਨ ਟ੍ਰੋਪੀਕਲ ਸਟਾਰਮ ਹਿਲਰੀ ਉਹ ਆਲਰੇਡੀ ਸਦਰਨ ਕੈਲੀਫੋਰਨੀਆ 'ਚ ਪਹੁੰਚ ਗਿਆ ਤੇ ਉਸਨੇ ਕਾਫੀ ਜ਼ਿਆਦਾ ਨੁਕਸਾਨ ਨਵਾਡਾ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਕੀਤਾ ਹੈਗਾ ਆ। ਪਾਮ ਸਪਰਿੰਗ ਤੇ ਇਨਲੈਂਡ ਮਾਊਂਟੇਨਸ ਵਾਲਾ ਜੋ ਏਰੀਆ ਆ, ਉੱਥੇ ਬਹੁਤ ਸਾਰੇ ਲੋਕਾਂ ਨੂੰ ਜੋ ਦਰਿਆ ਆ ਉਹ ਪਾਣੀ ਜਿਨ੍ਹਾਂ 'ਚ ਚੜ ਗਿਆ ਸੀ, ਉੱਥੋਂ ਲੋਕਾਂ ਨੂੰ ਕੱਢਿਆ ਗਿਆ ਹੈਗਾ। ਮੈਕਸੀਕੋ ਦੇ ਜੋ ਵਾਹਾ ਵਾਲਾ ਏਰੀਆ ਆ, ਪਹਿਲੀ ਉੱਥੇ ਰੇਨ ਆਈ ਆ ਤੇ ਵਾਨਾ ਦੇ ਵਿੱਚ ਬਹੁਤ ਬੁਰਾ ਹਾਲ ਆ, ਜੋ ਬਾਰਡਰ ਸਿਟੀ ਹੈਗੀ ਆ। ਇਸੇ ਤਰ੍ਹਾਂ ਔਰੀਗਨ, ਆਈਡਾਹੋ, ਨਿਵਾਡਾ, ਇਹਨਾਂ ਸਟੇਟਸ ਦੇ ਵਿੱਚ ਵੀ ਫਲੱਡਿੰਗ ਰਿਪੋਰਟ ਕੀਤੀ ਗਈ ਹੈਗੀ ਆ। ਸਦਰਨ ਕੈਲੀਫੋਰਨੀਆ ਇਸ ਟਾਈਮ ਰਾਈਟ ਨਾਓ, ਜਿਸ ਟਾਈਮ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ, ਫਾਈਟ ਕਰ ਰਹੇ ਆ। ਬਹੁਤ ਸਾਰੀਆਂ ਰੋਡਸ ਉੱਥੇ ਫਲੱਡ ਹੋਈਆਂ ਆ, ਮੱਡ ਸਲਾਈਡ ਆ, ਟਰੀ ਡਿਗੇ ਹੋਏ ਆ। ਇੱਕ ਲਾਸ ਐਂਜਲਸ ਤੋਂ ਐਸੋਸੀਏਟਡ ਪ੍ਰੈਸ ਦੇ ਮੁਤਾਬਕ ਬੀਬੀ, ਜਿਸ ਦਾ ਨਾਮ ਮੌਰਾ ਤੌਰਾ ਕਰਕੇ ਦੱਸਿਆ ਗਿਆ, ਕਹਿੰਦੇ ਵੀ ਉਹਨਾਂ ਦਾ ਇੱਕ 3 ਸਟੋਰੀ ਹੋਮ ਸੀ, ਉਹਦੇ ਉੱਤੇ ਟਰੀ ਡਿੱਗ ਪਿਆ, ਜਿਹਦੇ ਨਾਲ 2 ਕਾਰਾਂ ਘਰ ਦੀਆਂ ਉਹਨਾਂ ਦੀਆਂ ਕ੍ਰਸ਼ ਹੋ ਗਈਆਂ। ਲੱਕਲੀ ਘਰ ਜੋ ਆ ਉਹਨਾਂ ਦਾ ਬਚ ਗਿਆ ਹੈਗਾ। ਤੇ ਦੂਸਰੇ ਪਾਸੇ ਮੌਈ ਜਿਹੜਾ ਹਵਾਈ ਵਾਲਾ ਆ, ਉਹ ਤੁਹਾਨੂੰ ਪਤਾ ਹੀ ਆ ਵੀ ਉੱਥੇ ਵੀ ਸਿਚੁਏਸ਼ਨ ਹਜੇ ਮਾੜੀ ਆ, ਕਿਉਂਕਿ 100 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਆ। ਪੂਰੇ ਦਾ ਪੂਰਾ ਹਿਸਟੋਰਿਕ ਟਾਊਨ ਜੋ ਆ ਲਹਿਨਾ, ਉਹ ਸੜ ਕੇ ਸਵਾਹ ਹੋ ਚੁੱਕਾ ਹੈਗਾ ਆ। ਤੇ ਸਦਰਨ ਕੈਲੀਫੋਰਨੀਆ ਨੇ ਇੱਕ ਹੋਰ ਸਰਪ੍ਰਾਈਜ਼ ਸੰਡੇ ਆਫਟਰਨੂਨ ਉੱਥੇ ਹੋਇਆ ਸਦਰਨ ਕੈਲੀਫੋਰਨੀਆ ਦੇ ਵਿੱਚ, ਜਦੋਂ 5.1 ਮੈਗਨੀਚਿਊਡ ਦਾ ਭੁਚਾਲ ਆ, ਉਹ ਜਾਏ ਵਾਲਾ ਜੋ ਏਰੀਆ ਆ, 80 ਮਾਈਲ ਤੇ 130 ਕਿਲੋਮੀਟਰ ਨਾਰਥ ਵੈਸਟ ਆਫ ਡਾਊਨਟਾਊਨ ਲਾਸ ਐਂਜਲਸ, ਉੱਥੇ ਭੁਚਾਲ ਆ ਗਿਆ। US ਜਿਓਲੋਜੀਕਲ ਸਰਵੇ ਦੇ ਮੁਤਾਬਕ ਕੋਈ ਇਦਾਂ ਦੀ ਖਬਰ ਤਾਂ ਨਹੀਂ ਆਈ ਵੈਂਚਰਾ ਕਾਉਂਟੀ ਸ਼ੈਰਿਫ ਆਫਿਸ ਵੱਲੋਂ ਕਿ ਕਿਸੇ ਦੇ ਸੱਟ ਚੋਟ ਲੱਗੀ ਹੋਵੇ, ਪਰ ਭੁਚਾਲ ਜ਼ਰੂਰ 5.1 ਮੈਗਨੀਚਿਊਡ ਦਾ ਆਇਆ ਹੈਗਾ ਆ। ਪਹਿਲਾ ਟ੍ਰੋਪੀਕਲ ਸਟਾਰਮ ਸਦਰਨ ਕੈਲੀਫੋਰਨੀਆ ਨੂੰ 84 ਸਾਲਾਂ ਬਾਅਦ ਇਸਨੇ ਹਿੱਟ ਕੀਤਾ ਆ। ਤੇ ਕਹਿੰਦੇ ਲਗਭਗ ਅੱਧੇ ਸਾਲ 'ਚ ਜਿੰਨਾ ਮੀਂਹ ਪੈਣਾ ਸੀ, ਉਹ ਥੋੜੇ ਸਮੇਂ ਦੇ ਵਿੱਚ ਜਿਹੜਾ ਆ ਇਸ ਏਰੀਏ ਦੇ ਵਿੱਚ ਇਸ ਤੂਫਾਨ ਕਰਕੇ ਮੀਂਹ ਪੈ ਗਿਆ। 3 ਇੰਚ ਜੋ ਕਿ 8 ਸੈਂਟੀਮੀਟਰ ਦੇ ਕਰੀਬ ਬਣਦਾ ਆ, ਆਲਰੇਡੀ ਮੀਂਹ ਉੱਥੇ ਪੈ ਚੁੱਕਾ ਹੈ ਜੀ। ਕਾਫੀ ਜ਼ਿਆਦਾ ਇਸ ਟਾਈਮ ਸਥਿਤੀ ਇਸ ਹਿਸਾਬ ਦੇ ਨਾਲ ਬਣੀ ਪਈ ਆ। LA ਸਾਈਡ ਦੇ ਵਿੱਚ ਇਹ ਹੁਣ ਹਰੀਕੇਨ ਤਾਂ ਨਹੀਂ ਰਿਹਾ, ਇਹ ਚੰਗੀ ਗੱਲ ਆ, ਪਰ ਟ੍ਰੋਪੀਕਲ ਸਟਾਰਮ, ਪੋਸਟ ਟ੍ਰੋਪੀਕਲ ਸਟਾਰਮ ਜਿਹੜਾ ਆ, ਉਹਦੇ ਕਰਕੇ ਕਈ ਥਾਵਾਂ ਦੇ ਉੱਤੇ ਮੱਡ ਸਲਾਈਡਸ, ਲੈਂਡ ਸਲਾਈਡਸ ਵੀ ਦੇਖੇ ਗਏ ਆ। ਰੋਡਸ ਵਗੈਰਾ ਵੀ ਜਿਹੜੀਆਂ ਕਈ ਥਾਵਾਂ 'ਤੇ ਟੁੱਟੀਆਂ ਨੇ। ਕਾਫੀ ਜ਼ਿਆਦਾ ਭਾਰੀ ਮੀਂਹ ਪਏ ਆ, ਉਸ ਦਾ ਅਸਰ ਅਸੀਂ ਫਰੈਜ਼ਨੋ ਕਾਉਂਟੀ ਦੇ ਵਿੱਚ ਵੀ ਦੇਖਿਆ। ਕੱਲ ਜਿਹੜਾ ਮੀਂਹ ਇੱਧਰ ਵੀ ਕਾਫੀ ਟਾਈਮ ਪੈਂਦਾ ਜਿਹੜਾ ਹੋ ਰਿਹਾ ਆ, ਉਹ ਤਾਂ ਹੁਣ ਬਦਾਮਾਂ ਦਾ ਝਾੜ ਹੋਣਾ। ਕਿਸਾਨ ਵਿਚਾਰੇ ਵੇਖਦੇ ਹੋਣਗੇ ਵੀ ਇਹ ਬੜੇ ਕਸੂਤੇ ਜਿਹੇ ਟਾਈਮ ਦੇ ਉੱਤੇ ਮੀਂਹ ਜਿਹੜਾ ਉਹ ਆਇਆ ਆ, ਜਿਨ੍ਹਾਂ ਨੇ ਝਾੜੇ ਹੋਣਗੇ ਉਹਨਾਂ ਦੇ ਲਈ ਇਹ ਨੁਕਸਾਨ ਦਾ ਸਬੱਬ ਵੀ ਜਿਹੜਾ ਉਹ ਬਣ ਸਕਦਾ ਆ।
ਬਾਕੀ ਕੁਦਰਤ ਅੱਗੇ ਜ਼ੋਰ ਕੋਈ ਨਹੀਂ। ਪਰ ਇਹ ਆ ਵੀ ਇਸ ਟ੍ਰੋਪੀਕਲ ਸਟਾਰਮ ਨੇ ਕਾਫੀ ਜ਼ਿਆਦਾ ਮੀਂਹ ਲੈ ਕੇ ਆਂਦਾ ਹੈਗਾ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੱਸਿਆ ਗਿਆ ਆ ਵੀ 10.5 ਇੰਚ ਤੱਕ ਓਵਰਆਲ ਜਿਹੜਾ ਮੀਂਹ ਆ ਇਹ ਸਦਰਨ ਕੈਲੀਫੋਰਨੀਆ ਦੇ ਵਿੱਚ ਪੈ ਚੁੱਕਾ ਆ, ਤੇ ਕੱਲਾ LA ਸੈਨ ਡਿਏਗੋ ਇਲਾਕੇ ਦੇ ਵਿੱਚ 2 ਤੋਂ 3 ਇੰਚ ਉੱਥੇ ਜਿਹੜਾ ਉਹ ਪਿਆ ਆ। ਤੇ ਕਹਿੰਦੇ ਇਹਦੇ ਨਾਲ ਗਰਮੀਆਂ ਦੇ ਵਿੱਚ ਮੀਂਹ ਪੈਣ ਦਾ ਰਿਕਾਰਡ ਜਿਹੜਾ ਉਹ ਟੁੱਟਾ ਆ। ਮੈਕਸੀਕੋ ਦੇ ਬਾਹਾ ਕੈਲੀਫੋਰਨੀਆ ਸਰ ਉੱਥੇ ਇੱਕ ਬੰਦੇ ਦੀ ਜਿਹੜੀ ਮੌਤ ਉਹ ਹੋ ਗਈ ਆ, ਕਿਉਂਕਿ ਉਸਦੀ ਗੱਡੀ ਜਿਹੜੀ ਰੁੜ ਗਈ ਸੀ। ਜਿਹੜਾ ਮੈਗਨੀਚਿਊਡ ਤੇ ਦਾ ਜਿਹੜਾ ਤੇ ਨਾਲ ਜਿਹੜਾ ਹਰੀਕੇਨ ਆਇਆ ਸੀ, ਹਰੀਕੁਇਕ ਕਰਕੇ ਜਿਹੜਾ ਆ ਇਸ ਦਾ ਟ੍ਰੈਂਡ ਜਿਹੜਾ ਉਹ ਨਾਮ ਚੱਲਿਆ ਵੀ ਇੱਕ ਪਾਸੇ ਹਰੀਕੇਨ ਤੇਜ਼ ਹਵਾਵਾਂ ਮੀਂਹ ਤੇ ਦੂਜੇ ਪਾਸੇ 5.1 ਤੀਬਰਤਾ ਦਾ ਜਿਹੜਾ ਭੂਚਾਲ ਆ ਉਸ ਨੇ ਕਹਿ ਲਓ ਵੀ ਹੜਕੰਪ ਜਿਹੜਾ ਉਹ ਮਚਾ ਦਿੱਤਾ। ਲੋਕਾਂ ਨੇ ਕਿਹਾ ਵੀ ਸਾਡੇ ਘਰ ਕਈ ਸੈਕਿੰਡ ਤੱਕ ਪੂਰੇ ਜਿਹੜੇ ਆ ਉਹ ਹਿਲਦੇ ਰਹੇ ਆ। ਹੈਲਰੀ ਜਿਹੜਾ ਟ੍ਰੋਪੀਕਲ ਸਟਾਰਮ ਆ ਉਸ ਦੇ ਕਰਕੇ ਕਈ ਥਾਵਾਂ ਦੇ ਉੱਤੇ 911 ਦੀਆਂ ਆਊਟੇਜਸ ਵੀ ਜਿਹੜੀਆਂ ਉਹ ਹੋਈਆਂ, ਜਿਹਦੇ ਕਰਕੇ ਕਾਲਸ ਨੂੰ ਰੀਰਾਊਟ ਵੀ ਕਰਨਾ ਪਿਆ। ਸੋ ਅਜੇ ਤੱਕ ਇਹ ਚੰਗੀ ਖਬਰ ਆ ਵੀ ਜਿਹੜਾ ਜਾਨੀ ਨੁਕਸਾਨ ਇਸ ਦੇ ਵਿੱਚ ਨਹੀਂ ਹੋਇਆ ਹੈਗਾ। ਇਸ ਦਾ ਆਪਾਂ ਇਹ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਰੁੱਖ ਥੋੜਾ ਜਿਹਾ ਪਰੇ ਵੱਲ ਨੂੰ ਜਿਹੜਾ ਉਹ ਲੰਘ ਗਿਆ, ਪਰੇ ਨੂੰ ਜਿਹੜਾ ਉਹ ਚਲਾ ਗਿਆ, ਜਿੱਥੇ ਆਬਾਦੀ ਜਿਹੜੀ ਆ ਉਹ ਘੱਟ ਸੀ, ਹਵਾਵਾਂ ਜਿਹੜੀਆਂ ਉਹ ਮੱਧਮ ਪੈ ਗਈਆਂ ਸੀ। ਮਨਜੀਤ ਸਿੰਘ ਥਿੰਦ ਸਾਨੂੰ ਫੇਸਬੁੱਕ ਦੇ ਉੱਤੇ ਦੱਸਦੇ ਆ ਯੂਰੋਪਾ ਵੈਲੀ ਰਿਵਰਸਾਈਡ ਫੌਂਟੈਨਾ ਦੇ ਵਿੱਚ ਵੀ ਕਹਿੰਦੇ ਸਾਰਾ ਕੁਛ ਹਾਲ ਦੀ ਘੜੀ ਠੀਕ ਜਿਹੜਾ ਉਹ ਚੱਲ ਰਿਹਾ, ਜੋ ਕਿ ਚੰਗੀ ਗੱਲ ਆ। ਇੰਨੇ ਮੀਂਹ ਪੈਣ ਤੋਂ ਬਾਅਦ ਦੇ ਵਿੱਚ ਅਰਬਨ ਫਲੱਡਿੰਗ ਹੋਣੀ ਸੁਭਾਵਕ ਸੀ, ਜੋ ਕਿ ਉੱਥੇ ਦੇਖੀ ਗਈ। ਬਹੁਤ ਸਾਰੇ ਜਿਹੜੇ ਛੋਟੇ ਏਅਰਪੋਰਟਸ ਆ ਉਹਨਾਂ ਤੋਂ ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਕੈਂਸਲ ਕਰਨਾ ਪਿਆ। ਓਨਟਾਰੀਓ ਇੰਟਰਨੈਸ਼ਨਲ ਏਅਰਪੋਰਟ, ਇਹ ਓਨਟਾਰੀਓ ਇਲਾਕਾ ਜਿਹੜਾ ਆ ਆਪਣੇ ਇੱਥੇ LA ਸਾਈਡ ਵੀ ਹੈਗਾ ਆ, ਉੱਥੇ ਵੀ ਇੱਕ ਛੋਟਾ ਏਅਰਪੋਰਟ ਆ। ਉਹਨਾਂ ਨੇ ਵੀ ਜਿਹੜੀਆਂ ਸਾਊਥ ਵੈਸਟ ਏਅਰਲਾਈਨ ਸੀਗੀਆਂ ਉਹ ਉਹਨਾਂ ਦੀਆਂ ਉਡਾਨਾਂ ਆ ਉਹਨਾਂ ਨੂੰ ਕੀਤਾ ਰੱਦ ਜਿਹੜਾ ਉਹ ਕਰਨਾ ਪਿਆ ਹੈਗਾ ਆ। 8 ਅਗਸਤ ਤੱਕ ਹਰਜੋਤ ਸਿੰਘ ਜੀ ਕਹਿੰਦੇ ਵੀ ਦੇਖਿਆ ਜਾਵੇ ਤਾਂ ਕੱਲੇ US ਦੇ ਵਿੱਚ ਵੈਦਰ ਤੇ ਕਲਾਈਮੇਟ ਦੇ ਨਾਲ ਸੰਬੰਧਿਤ 15 ਜਿਹੜੇ ਅਜਿਹੀਆਂ ਡਿਜ਼ਾਸਟਰ ਇਵੈਂਟਸ ਜਿਹੜੀਆਂ ਹੋ ਚੁੱਕੀਆਂ, ਜਿਨ੍ਹਾਂ ਦੇ ਕੱਲੇ ਦੇ ਵਿੱਚ ਜਿਹੜਾ ਮਾਲੀ ਨੁਕਸਾਨ ਆ $1 ਬਿਲੀਅਨ ਤੋਂ ਵੱਧ ਹੋ ਚੁੱਕਾ ਆ। ਇਹ ਨੈਸ਼ਨਲ ਸੈਂਟਰਸ ਫਾਰ ਇਨਵਾਇਰਮੈਂਟਲ ਇਨਫੋਰਮੇਸ਼ਨ ਆ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ। ਪਿਛਲੇ ਸਾਲ 2022 ਦੇ ਵਿੱਚ ਕੁੱਲ ਜਿੰਨੇ ਡਿਜ਼ਾਸਟਰ ਇਸ ਤਰੀਕੇ ਦੇ ਨਾਲ ਕੁਦਰਤੀ ਆਫਤਾਂ ਜਿਹੜੀਆਂ ਆਈਆਂ, ਉਹਨਾਂ ਦਾ ਕੁੱਲ ਨੁਕਸਾਨ $165.1 ਬਿਲੀਅਨ ਦੇ ਉੱਤੇ ਜਿਹੜਾ ਹੋ ਰਿਹਾ ਆ। ਸੋ ਅਜਿਹੇ ਮੌਕਿਆਂ ਤੋਂ ਬਾਅਦ ਦੇ ਵਿੱਚ ਜਿਹੜੀਆਂ ਸਰਕਾਰਾਂ ਦੇ ਦੁਆਰਾ ਕਈ ਵਾਰੀ ਰਾਹਤ ਕਾਰਜਾਂ ਦੇ ਤਹਿਤ ਆਰਥਿਕ ਮਦਦ ਕੀਤੀ ਜਾਂਦੀ ਆ। ਸੋ ਕਹਿੰਦੇ ਵੀ ਆਪਣੇ ਜਿਹੜੇ ਇੰਪੋਰਟੈਂਟ ਫਾਈਨੈਂਸ਼ੀਅਲ ਡਾਕੂਮੈਂਟਸ ਨਾਲ ਜਿਹੜਾ ਉਹ ਲੈ ਕੇ ਜਾਣੇ ਚਾਹੀਦੇ ਹੈਗੇ ਆ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਆ। ਕਈਆਂ ਦੀਆਂ ਗੱਡੀਆਂ ਫਸੀਆਂ, ਰੁੱਖ ਡਿੱਗੇ, ਬਹੁਤ ਕੁਛ ਜਿਹੜਾ ਉਹ ਹੋਇਆ, ਪਰ ਓਵਰਆਲ ਆਪਾਂ ਇਹ ਕਹਿ ਸਕਦੇ ਹਾਂ ਵੀ ਜਾਨੀ ਨੁਕਸਾਨ ਹੋਣ ਤੋਂ ਕਾਫੀ ਜਿਹੜਾ ਆ ਉਹ ਬਚਾ ਰਹਿ ਗਿਆ ਹੈਗਾ। ਐਤਵਾਰ ਨੂੰ ਵੈਟਸ ਦੇ ਜੋ ਰਿਕਾਰਡ ਕੀਤਾ ਗਿਆ ਸੈਨ ਡਿਏਗੋ ਦੇ ਵਿੱਚ 1.82 ਇੰਚ ਮੀਂਹ ਪਿਆ ਹੈਗਾ ਆ। ਇਸ ਤੋਂ ਪਹਿਲਾਂ ਅਗਸਤ 17 1977 ਦੇ ਵਿੱਚ 1.8 ਇੰਚ ਮੀਂਹ ਪਿਆ ਸੀਗਾ। ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਜੋ ਅਮਰੀਕਾ ਦਾ ਸੈਕੰਡ ਲਾਰਜੈਸਟ ਸਕੂਲ ਸਿਸਟਮ ਆ, ਉਹਨਾਂ ਨੇ ਆਪਣੇ ਸਾਰੇ ਕੈਂਪਸ ਅੱਜ ਕਲੋਜ਼ ਕੀਤੇ ਹੋਏ ਹੈਗੇ ਆ। ਸੈਨ ਡਿਏਗੋ ਸਕੂਲਸ ਨੇ ਵੀ ਜੋ ਮੰਡੇ ਨੂੰ ਖੁੱਲਣਾ ਸੀ, ਉਹਨਾਂ ਨੇ ਕਿਹਾ ਵੀ ਹੁਣ ਅਸੀਂ ਟਿਊਜ਼ਡੇ ਨੂੰ ਖੋਲਾਂਗੇ। ਪਾਮ ਸਪਰਿੰਗ ਜਿਸ ਏਰੀਏ ਦੇ ਵਿੱਚ ਜ਼ਿਆਦਾ ਮੀਂਹ ਪਿਆ ਹੈਗਾ ਆ, ਤੂਫਾਨ ਵੀ ਆਇਆ, ਉੱਥੇ ਦੀ ਪੁਲਿਸ ਡਿਪਾਰਟਮੈਂਟ ਨੇ ਕਿਹਾ ਉਹਨਾਂ ਦਾ 911 ਲਾਈਨ ਯੂਨਿਟ ਹੀ ਡਾਊਨ ਹੋ ਗਿਆ। ਸੋ ਉਹਨਾਂ ਨੇ ਕਿਹਾ ਵੀ ਜੇ ਕਿਸੇ ਨੂੰ ਐਮਰਜੈਂਸੀ ਆ 911 ਤੇ ਟੈਕਸਟ ਕਰੋ, ਕਾਲ ਨਾ ਕਰੋ, ਕਿਉਂਕਿ ਉਹਨਾਂ ਨੂੰ ਕਾਲਸ ਨਹੀਂ ਆਣੀਆਂ ਹੈਗੀਆਂ। ਸੋ ਅੱਜ ਸਵੇਰੇ ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ ਅਸਮਾਨ ਕਾਫੀ ਜਿਹੜਾ ਆ ਸਾਫ਼ ਹੋ ਰਿਹਾ ਹੈਗਾ। ਫੋਰਕਾਸਟਰਸ ਜੋ ਨੈਸ਼ਨਲ ਹਰੀਕੇਨ ਸੈਂਟਰ ਵਾਲੇ ਆ, ਉਹ ਕਹਿੰਦੇ ਹਜੇ ਵੀ ਅਸੀਂ ਇਸ ਨੂੰ ਗਲਫ ਆਫ ਮੈਕਸੀਕੋ ਏਰੀਏ 'ਚ ਇਸ ਹਰੀਕੇਨ ਨੂੰ ਵਾਚ ਕਰ ਰਹੇ ਆ। ਤੇ ਕਹਿੰਦੇ 80% ਚਾਂਸ ਆ ਡਿਵੈਲਪਿੰਗ ਇਨਟੂ ਅ ਟ੍ਰੋਪੀਕਲ ਡਿਸਟਰਬੈਂਸ ਜਾਂ ਟ੍ਰੋਪੀਕਲ ਸਟਾਰਮ, ਜਦੋਂ ਤੱਕ ਉਹ ਵੈਸਟਰਨ ਗੋਲਫ ਦੇ ਵਿੱਚ ਕੋਸਟ ਲਾਈਨ 'ਚ ਮੰਗਲਵਾਰ ਨੂੰ ਪਹੁੰਚੂਗਾ। ਸੋ ਇਹ ਜਿਹੜੀ ਸਿਚੁਏਸ਼ਨ ਆ ਇਹ ਕਾਫੀ ਖਤਰਨਾਕ ਪਿਛਲੇ ਦਿਨਾਂ ਤੋਂ ਬਣੀ ਹੋਈ ਸੀ। ਜੀ ਬਿਲਕੁਲ। ਫਲੱਡਿੰਗ, ਮਡ ਸਲਾਈਡਸ ਤੇ
ਕਾਫੀ ਜਿਹੜਾ ਆ ਇਸ ਪੱਧਰ ਦੇ ਉੱਤੇ ਆਵਾਜਾਈ ਦੇ ਵਿੱਚ ਜਿਹੜਾ ਠੱਪ ਪਿਆ। ਇੱਥੋਂ ਤੱਕ ਕਿ ਜਿਹੜੇ ਲਾਸ ਐਂਜਲਸ ਕਾਊਂਟੀ ਦੇ ਸ਼ੈਰਿਫ ਡਿਪਾਰਟਮੈਂਟ ਉਹ ਵੀ ਹੋਮਲੈਸ ਲੋਕਾਂ ਨੂੰ ਕਹਿ ਰਹੇ ਸੀ ਵੀ ਭਾਈ ਹਾਇਰ ਗਰਾਊਂਡਸ ਦੇ ਉੱਤੇ ਚਲੇ ਜਾਓ, ਨਹੀਂ ਤਾਂ ਤੁਸੀਂ ਵੀ ਪਾਣੀ 'ਚ ਕਿਤੇ ਰੁੜ ਨਾ ਜਾਇਓ, ਕਿਤੇ ਨੁਕਸਾਨ ਜਿਹੜਾ ਆ ਇਸ ਪੱਖੋਂ ਨਾ ਕਰਾ ਕੇ ਬਹਿ ਜਿਓ। ਡੈਥ ਵੈਲੀ ਜਿੱਥੇ ਕਿ ਹੁਣੇ ਰਿਕਾਰਡ ਤੋੜ ਤਾਪਮਾਨ ਜਿਹੜੇ ਆ ਉਹ ਨੋਟ ਕੀਤੇ ਗਏ ਸੀਗੇ, ਪਹਿਲੀ ਵਾਰੀ ਰਿਕਾਰਡ ਹੋਏ ਸੀਗੇ, ਉੱਥੇ ਵੀ ਜਿਹੜੇ ਨੈਸ਼ਨਲ ਪਾਰਕ ਆ, ਡੈਥ ਵੈਲੀ ਨੈਸ਼ਨਲ ਪਾਰਕ ਆ, ਉਸ ਨੂੰ ਬੰਦ ਕਰਨਾ ਪਿਆ ਕਿਉਂਕਿ ਉੱਥੇ ਵੀ ਬਹੁਤ ਜ਼ਿਆਦਾ ਭਾਰੀ ਮੀਂਹ ਪੈਣ ਕਰਕੇ ਫਲੈਸ਼ ਫਲੱਡਸ ਜਿਹੜੇ ਆ ਉਹ ਆਏ ਹੈਗੇ ਨੇ। ਸੋ ਫਲੱਡ ਵਾਟਰਸ ਕਹਿੰਦੇ ਵੀ ਖਾਸ ਕਰਕੇ ਜਦੋਂ ਸੁੱਕੀ ਖੁਸ਼ਕ ਧਰਤੀ ਹੁੰਦੀ ਆ ਉਸ ਉੱਤੇ ਬਹੁਤ ਤੇਜ਼ੀ ਦੇ ਨਾਲ ਜਿਹੜੇ ਆ ਉਹ ਰੁੜਦੇ ਨੇ, ਜਿਹਦੇ ਕਰਕੇ ਨੁਕਸਾਨ ਜਿਹੜਾ ਆ ਉਹ ਹੁੰਦਾ ਆ। ਬਹੁਤ ਸਾਰੇ ਇਨਫਰਾਸਟ੍ਰਕਚਰ ਨੂੰ ਨੁਕਸਾਨ ਜ਼ਰੂਰ ਪਹੁੰਚਿਆ ਆ, ਪਰ ਓਵਰਆਲ ਜਿਹੜਾ ਇਸ ਦੇ ਵਿੱਚ ਬਚਾਅ ਜਿਹੜਾ ਆ ਉਹ ਰਹਿ ਗਿਆ ਆ। ਇਹ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਨਵੇਂ ਜਿਹੜੇ ਸਵਾਲ ਆ ਉਹ ਮਨਾਂ 'ਚ ਆ ਗਏ ਵੀ ਇੱਕ ਪਾਸੇ ਤਾਂ ਸਟੋਰਮ ਹਰੀਕੇਨ ਆ ਰਿਹਾ ਸੀ, ਦੂਜੇ ਪਾਸੇ ਨਾਲ ਅਰਥਕਵੇਕ ਜਿਹੜਾ ਉਹ ਆ ਰਿਹਾ ਸੀ। ਹਰੀਕਵੇਕਸ ਕਹਿੰਦੇ ਵੀ ਕੀ ਕੈਲੀਫੋਰਨੀਆ ਦੇ ਵਿੱਚ ਨਵੀਂ ਰਿਐਲਿਟੀ ਆ। ਦੋ ਕੁਦਰਤੀ ਆਫਤਾਂ ਨੇ ਇੱਕੋ ਟਾਈਮ ਕਹਿ ਸਕਦੇ ਹਾਂ ਵੀ ਹਲਚਲ ਜਿਹੜੀ ਉਹ ਮਚਾ ਦਿੱਤੀ ਸੀਗੀ। ਸੋ ਸਸਟੇਨਡ ਵਿੰਡ 35 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਸੀਗੀਆਂ। ਬਹੁਤ ਸਾਰੇ ਛੋਟੇ ਮੋਟੇ ਥਾਵਾਂ ਦੇ ਉੱਤੇ ਇੱਦਾਂ ਪੈਂਦੀਆਂ ਰਹੀਆਂ, ਪਰ ਇਹ ਇਸ ਗੱਲੋਂ ਚੰਗੇ ਰਹਿ ਗਏ ਹਰਜੋਤ ਸਿੰਘ ਜੀ, ਐਲੇ ਵਾਲਾ ਪੂਰਾ ਜਿਹੜਾ ਇਲਾਕਾ, ਵੀ ਇਸ ਸਟੋਰਮ ਨੇ ਆਪਣਾ ਰੁੱਖ ਥੋੜਾ ਈਸਟ ਵੱਲ ਨੂੰ ਕਰ ਲਿਆ, ਪਰਲੇ ਪਾਸੇ ਵੱਲ ਨੂੰ ਜਿਹੜਾ ਉਹ ਚਲਾ ਗਿਆ, ਤੇ ਸਪੀਡ ਜਿਹੜੀ ਉਸਦੀ ਜਿਹੜੀ ਸਲੋ ਹੋ ਗਈ, ਤੇ ਇਵੈਂਚੁਅਲੀ ਜਿਹੜਾ ਇਸ ਦੇ ਵਿੱਚ ਬਚਾਅ ਹੋ ਗਿਆ। ਤੇ ਉਮੀਦ ਕਰਦੇ ਹਾਂ ਵੀ ਭਾਈ ਇਦਾਂ ਹੀ ਜਿਹੜਾ ਉਹ ਬਚਾ ਰਵੇ। ਪਰ ਉਧਰ ਮੈਕਸੀਕੋ ਦੇ ਵਿੱਚ ਜਿੱਥੇ ਇਸਨੇ ਲੈਂਡਫਾਲ ਕੀਤਾ, ਉੱਥੇ ਇਸਨੇ ਖਾਸਾ ਨੁਕਸਾਨ ਜਿਹੜਾ ਉਹ ਪਹੁੰਚਾਇਆ ਆ। ਮੈਕਸੀਕੋ ਦੀ ਮਿਲਟਰੀ ਨੇ ਕੱਲ 2,500 ਤੋਂ ਵੱਧ ਲੋਕਾਂ ਨੂੰ ਬਾਹਾ ਕੈਲੀਫੋਰਨੀਆ ਉੱਥੋਂ ਲੋਕਾਂ ਨੂੰ ਇਵੈਕੂਏਟ ਕੀਤਾ। 35 ਸ਼ੈਲਟਰ ਜਿਹੜੇ ਆ ਉਹਨਾਂ ਨੂੰ ਉੱਥੇ ਬਣਾਉਣੇ ਪਏ ਸੀਗੇ। ਸੋ ਉੱਥੇ ਵੀ ਨੁਕਸਾਨ ਜਿਹੜਾ ਹੋ ਰਿਹਾ ਆ। ਉਧਰ ਇਹ ਅਰਜ਼ ਕੀਤੀ ਜਾ ਰਹੀ ਆ ਵੀ ਐਲਏ ਦੇ ਜਿਹੜੇ ਬੀਚਿਸ ਆ ਉਹਨਾਂ ਦੇ ਉੱਤੇ ਅਗਲੇ 3 ਦਿਨ ਨਾ ਹੀ ਜਾਇਆ ਜਾਵੇ। ਰਿਕਾਰਡ ਤੋੜ ਮੀਂਹ ਜਿਹੜੇ ਉਹ ਪਏ ਆ, ਤੇ ਤੇਜ਼ ਹਵਾਵਾਂ ਵੀ ਜਿਹੜੀਆਂ ਉਹ ਵਗੀਆਂ ਆ। ਇਨਫਰਾਸਟ੍ਰਕਚਰ ਪਤਾ ਨਹੀਂ ਕਿੱਥੇ ਕਿਹੜੀ ਚੀਜ਼ ਜਿਹੜੀ ਉਹ ਟੁੱਟੀ ਆ, ਉਹਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਪਤਾ ਲੱਗੇਗਾ। ਜੀ, ਅਗਲੀ ਖਬਰ ਇੰਗਲੈਂਡ ਵੱਲ ਚੱਲੀਏ। ਇੰਗਲੈਂਡ ਦੇ ਵਿੱਚ ਤੁਹਾਨੂੰ ਯਾਦ ਆ ਵੀ ਪਿਛਲੇ ਹਫ਼ਤੇ ਆਪਾਂ ਖਬਰ ਸਾਂਝੀ ਕੀਤੀ ਸੀ, ਬ੍ਰਿਟਿਸ਼ ਨਰਸ ਜਿਸ ਨੇ ਕੁਝ ਬੱਚਿਆਂ ਨੂੰ, ਜਿਸ ਦੀ ਡਿਊਟੀ ਹੁੰਦੀ ਆ ਵੀ ਮੈਂ ਬੱਚਿਆਂ ਨੂੰ ਬਚਾਉਣਾ ਆ, ਉਹਨਾਂ ਨੂੰ ਉਸਨੇ ਮਾਰ ਦਿੱਤਾ ਸੀ ਸੰਨ 2014 ਤੇ 15 ਦੇ ਵਿੱਚ, ਜ਼ਿਆਦੇ ਆਕਸੀਜਨ ਦੇ ਕੇ, ਗਲਤ ਦਵਾਈਆਂ ਦੇ ਕੇ, ਇਨਸੂਲਿਨ ਲਾ ਕੇ, ਟੀਕੇ ਲਾ ਜੀ। ਕੇ। ਸੋ ਲੂਸੀ ਲੈਟਵੀ 33 ਸਾਲਾਂ ਦੀ, ਉਸ ਨੂੰ ਮਾਨਚੈਸਟਰ ਕਰਾਊਨ ਕੋਰਟ ਨੇ, ਜੋ ਨਾਰਦਰਨ ਇੰਗਲੈਂਡ ਦੇ ਵਿੱਚ ਕਿਹਾ ਵੀ ਪੂਰੀ ਲਾਈਫ ਦੇ ਅੰਦਰ ਉਹ ਰੈਸਟ ਆਫ ਹਰ ਲਾਈਫ ਉਹ ਜੇਲ੍ਹ ਦੇ ਵਿੱਚ ਹੀ ਰਹੂਗੀ। ਤੇ ਸਭ ਤੋਂ ਹੈਰਾਨੀ ਵਾਲੀ ਇਹ ਗੱਲ ਆ ਵੀ ਉਹ ਕੋਰਟ ਦੇ ਵਿੱਚ ਪੇਸ਼ ਨਹੀਂ ਹੋਈ। ਤੇ ਜੋ ਜਸਟਿਸ ਜੇਮਸ ਗ੍ਰੌਸ ਆ, ਉਹਨਾਂ ਨੇ ਇਹ ਕਿਹਾ ਵੀ ਜੋ ਲੂਸੀ ਲੈਟਵੀ ਨੇ ਕੀਤਾ ਆ, ਇਹ ਬਹੁਤ ਹੀ ਜ਼ਿਆਦਾ ਜ਼ਾਲਮ, ਕੈਲਕੂਲੇਟਡ ਤੇ ਸਿਨੀਕਲ ਕੈਂਪੇਨ ਸੀਗੀ ਬੱਚਿਆਂ ਦਾ ਮਰਡਰ ਕਰਨ ਲਈ, ਤੇ ਜੋ ਬਹੁਤ ਹੀ ਛੋਟੇ, ਜਿਨ੍ਹਾਂ ਦਾ ਕਿਸੇ ਨਾਲ ਵੀ ਕੋਈ ਵੈਰ ਵਿਰੋਧ ਨਹੀਂ ਸੀ। ਤੇ ਜੱਜ ਨੇ ਇਹ ਵੀ ਐਡਰੈਸ ਕੀਤਾ ਵੀ ਜੋ ਵਿਕਟਮਸ ਆ, ਉਹਨਾਂ ਨੇ ਸਟੇਟਮੈਂਟਸ ਆਪਣੀਆਂ ਪੜ੍ਹਨੀਆਂ ਸੀਆਂ, ਪਰ ਉਹ ਜੋ ਕੋਵਾਰਡ ਉਸਨੇ ਲਿਖੇ ਆ ਵੀ ਬੁਜ਼ਦਿਲ ਆ ਵੀ ਉਹ ਕੋਰਟ ਦੇ ਵਿੱਚ ਵੀ ਪੇਸ਼ ਨਹੀਂ ਹੋਈ ਹੈਗੀ। ਇਸ ਸੰਬੰਧ ਦੇ ਵਿੱਚ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਨੇ ਵੀ ਇਹ ਕਿਹਾ ਆ ਵੀ ਬਹੁਤ ਹੀ ਮਾੜੀ ਗੱਲ ਆ ਵੀ ਜੋ ਉਹ ਕੋਰਟ ਦੇ ਵਿੱਚ ਨਹੀਂ ਪੇਸ਼ ਹੋਈ। ਉਸਨੇ ਵੀ ਉਸਨੂੰ ਬੁਜ਼ਦਿਲ ਹੀ ਕਿਹਾ ਆ, ਤੇ ਕਹਿੰਦੇ ਵੀ ਆਪਣੇ ਵਿਕਟਮਸ ਨੂੰ ਉਹ ਫੇਸ ਨਹੀਂ ਕਰ ਸਕੀ। ਦੂਸਰੇ ਪਾਸੇ ਲੈਟਵੀ ਜੋ ਆ, ਲੂਸੀ ਲੈਟਵੀ, ਉਹਨੇ ਇੱਕ ਨੋਟ ਲਿਖਿਆ, ਕਹਿੰਦੀ ਵੀ ਮੈਂ ਇੱਕ ਈਵਲ ਆ ਐਂਡ ਆਈ ਡਿਡ ਦਿਸ। ਸੋ ਆਪਾਂ ਕਹਿ ਸਕਦੇ ਹਾਂ ਵੀ ਇੱਕ ਤਰ੍ਹਾਂ ਦੇ ਨਾਲ ਹਿੱਲੀ ਹੋਈ ਲੇਡੀ ਕਹਿ ਸਕਦੇ ਹਾਂ, ਜਿਸ ਨੇ ਇੰਨਾ ਜਿਹੜਾ ਜ਼ੁਲਮ ਕੀਤਾ ਸੀ। ਹੁਣ ਪੂਰੀ ਲਾਈਫ ਉਹ ਜੇਲ੍ਹ ਦੇ ਵਿੱਚ ਹੀ ਰਹੇਗੀ। ਜੀ ਬਿਲਕੁਲ। ਇਸ ਨੇ 5 ਛੋਟੇ ਜਿਹੜੇ ਨਵ ਜਨਮੇ ਮੁੰਡੇ ਤੇ 2 ਜਿਹੜੀਆਂ ਨਵ ਜਨਮੀਆਂ ਕੁੜੀਆਂ ਆ, ਉਹਨਾਂ ਦਾ ਕਤਲ ਜਿਹੜਾ ਉਹ ਕੀਤਾ ਸੀ, ਤੇ ਕਈਆਂ ਨੂੰ ਹੋਰ ਇਸਨੇ ਮਾਰਨ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਸੀ। ਇਹ ਦਰਿੰਦਗੀ ਦੀ ਹੱਦ ਜਿਹੜੀ ਅਜਿਹੀ
ਇੱਕ ਕਾਂਡ ਸੀ। ਯੂਕੇ ਦੇ ਵਿੱਚ ਇਹ ਪਹਿਲੀ ਵਾਰੀ ਇੱਦਾਂ ਦਾ ਇੰਸੀਡੈਂਟ ਹੋਇਆ। ਆਪਣੇ ਇੱਥੇ ਯੂਐਸ ਦੇ ਵਿੱਚ ਟੈਕਸਸ 'ਚ ਇੱਕ ਇੱਦਾਂ ਦੀ ਨਰਸ ਰਹੀ ਆ ਜਿਸ ਨੇ 60 ਤਕਰੀਬਨ ਬੱਚਿਆਂ ਦੀਆਂ ਇੱਦਾਂ ਜਾਨਾਂ ਜਿਹੜੀਆਂ ਉਹ ਲੈ ਲਈਆਂ ਸੀ। ਕਾਫੀ ਕਈ ਦਹਾਕੇ ਪਹਿਲਾਂ ਦੀ ਜਿਹੜੀ ਉਹ ਗੱਲ ਆ। ਪਰ ਤੁਸੀਂ ਦੇਖੋ ਵੀ 33 ਸਾਲ ਕੀ ਉਮਰ ਹੁੰਦੀ ਹੈ ਹਰਜੋਤ ਸਿੰਘ ਜੀ? ਇਹ ਇਸ ਟਾਈਮ 33 ਸਾਲ ਆ। ਜਦੋਂ ਇਹਨੇ ਕਾਂਡ ਕੀਤਾ ਉਦੋਂ ਤਾਂ ਬਿਲਕੁਲ ਵੀ ਹੋਰ ਵੀ ਜ਼ਿਆਦਾ ਨੌਜਵਾਨ ਸੀਗੀ। ਲੋਕ ਤਰਸਦੇ ਆ ਨਿਆਣੇ ਜਿਹੜੇ ਆ ਉਹਨਾਂ ਦੇ ਹੋਣ, ਤੇ ਇਸ ਨੇ ਉਹ ਜਿਹੜੇ ਨਿਆਣੇ ਜਨਮੇ ਉਹਨਾਂ ਨੂੰ ਕੁੱਖੋਂ ਹੀ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਉੱਥੋਂ ਜੰਮਦੇ ਜਿਹੜਾ ਉਹਨਾਂ ਕੋ ਖੋਹ ਲਿਆ ਹੈਗਾ। ਸੋ ਬਹੁਤ ਹੀ ਮੰਦਭਾਗੀ ਘਿਨਾਉਣੀ ਹਰਕਤ ਜਿਹੜੀ ਇਸ ਬੀਬੀ ਨੇ ਕੀਤੀ ਸੀ, ਤੇ ਹੁਣ ਇਸ ਨੂੰ ਸਾਰੀ ਉਮਰ ਅੰਦਰ ਰਹਿਣਾ ਪਊਗਾ। ਪਰ ਕਈ ਤਾਂ ਇਹ ਵੀ ਮੰਗ ਕਰ ਰਹੇ ਆ ਵੀ ਨਹੀਂ, ਇਸ ਨੂੰ ਵੀ ਮੌਤ ਦੀ ਸਜ਼ਾ ਜਿਹੜੀ ਉਹ ਦੇਣੀ ਚਾਹੀਦੀ ਆ। ਇੱਕ ਬ੍ਰੇਕ ਦਾ ਵਕਤ ਹੋ ਚੁੱਕਾ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਕੀ ਕੁਛ ਪੋਲੀਟੀਕਲ ਖੇਮਿਆਂ ਦੇ ਵਿੱਚ ਨਾਲ ਚੱਲ ਰਿਹਾ ਖਬਰਾਂ ਦੇ ਵਿੱਚ, ਤੇ ਬਾਕੀ ਸਾਰੀਆਂ ਜਿਹੜੀਆਂ ਖਬਰਾਂ ਆ ਉਹ ਹੋਰ ਲੈ ਕੇ ਹਾਜ਼ਰ ਹੋਵਾਂਗੇ। ਜੁੜੇ ਰਹਿਣਾ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਵਧੀਏ, ਪੰਜਾਬੀ ਤਾਂ ਉੱਦਾਂ ਮਾਣ ਵੀ ਬਹੁਤ ਵਧਾਉਂਦੇ ਆ ਤੇ ਕਈ ਵਾਰੀ ਕੰਮ ਅਜਿਹੇ ਕਰਦੇ ਆ, ਕਰਤੂਤ ਜਿਹੀ ਹੋ ਜਾਂਦੀ ਆ ਜਿਸ ਕਰਕੇ ਨਮੋਸ਼ੀ ਦਾ ਵੀ ਸਾਹਮਣਾ ਕਰਨਾ ਪੈਂਦਾ ਆ। ਇਸ ਵਾਰ ਯੂਕੇ ਤੋਂ ਇਹ ਜਿਹੜੀ ਖਬਰ ਆ ਰਹੀ ਆ, ਜਿੱਥੇ ਇੱਕ ਚੱਲਦੇ ਕਬੱਡੀ ਦੇ ਮੁਕਾਬਲੇ ਦੇ ਦੌਰਾਨ ਗੋਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਚੱਲ ਗਈਆਂ ਤੇ ਉਸ ਤੋਂ ਬਾਅਦ ਦੇ ਵਿੱਚ ਜੋ ਉੱਥੇ ਭੱਜ ਦੌੜ ਮਚੀ ਆ ਉਹ ਸਾਰਿਆਂ ਦੇ ਸਾਹਮਣੇ ਆ। ਡਰਬੀ ਯੂਕੇ ਦੇ ਵਿੱਚ ਜਿਹੜਾ ਕਬੱਡੀ ਦਾ ਟੂਰਨਾਮੈਂਟ ਚੱਲ ਰਿਹਾ ਸੀ, ਜਿਸ ਦੌਰਾਨ ਇਹ ਗੋਲੀਆਂ ਚੱਲਣ ਦੀ ਖਬਰ ਆਈ ਆ, ਜਿਸ ਵਿੱਚ 3 ਜਾਣਿਆਂ ਦੇ ਜ਼ਖਮੀ ਹੋਣ ਦੀ ਖਬਰ ਜਿਹੜੀ ਉਹ ਦੱਸੀ ਜਾ ਰਹੀ ਆ। ਸੋ ਇਹ ਟਕਰਾਅ ਜਿਹੜਾ ਉਹ ਹੋਇਆ ਤੇ ਉਸ ਤੋਂ ਬਾਅਦ 'ਚ ਇਹ ਗੋਲੀਆਂ ਜਿਹੜੀਆਂ ਉਹ ਚੱਲੀਆਂ। ਹੁਣ ਤੁਸੀਂ ਦੱਸੋ ਵੀ ਇਹ ਕਿਸ ਪਾਸੇ ਵੱਲ ਨੂੰ ਅਸਲ 'ਚ ਕੀ ਇਹ ਕਬੱਡੀ ਨੂੰ ਖ਼ਤਮ ਕਰਨ ਵੱਲ ਨੂੰ ਜਿਹੜੀਆਂ ਇਹ ਕਰਤੂਤਾਂ ਜਿਹੜੀਆਂ ਉਹ ਲੈ ਕੇ ਜਾਣਗੀਆਂ। ਹੁਣ ਆਪਾਂ ਦੇਖਦੇ ਹਾਂ ਵੀ ਕਬੱਡੀਆਂ ਵਾਲਿਆਂ ਦਾ, ਪ੍ਰਬੰਧਕਾਂ ਦਾ ਵੀ ਜ਼ੋਰ ਲੱਗਾ ਹੁੰਦਾ ਸਿਕਿਉਰਿਟੀ ਨੂੰ ਲੈ ਕੇ ਵੀ ਸਾਰੇ ਜਾਣੇ ਆਉਣ, ਸਾਰਾ ਕੁਝ ਹੋਵੇ ਤੇ ਹੁਣ ਜੇ ਉੱਥੇ ਆਪਸ 'ਚ ਲੜ ਲੁੜ ਕੇ ਗੁੱਥਮ ਗੁੱਥਾ ਹੋ ਕੇ ਬਾਅਦ 'ਚ ਗੋਲੀਆਂ ਤੁਸੀਂ ਚਲਾਉਣੀਆਂ ਆ ਤਾਂ ਫਿਰ ਕੀ ਜਿਹੜਾ ਇਸ ਦੇ ਪੱਲੇ ਜਿਹੜਾ ਉਹ ਰਹਿ ਜਾਣਾ। ਆਪ ਤਾਂ ਤੁਸੀਂ ਬੇਵਕੂਫੀ ਜਿਹੜੀ ਉਹ ਕਰ ਰਹੇ ਆ, ਇੱਦਾਂ ਦੇ ਕਾਂਡ ਜਿਹੜੇ ਉਹ ਕਰਕੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਭੈ ਜਿਹੜਾ ਉਹ ਵਧਾਉਣ ਦੇ ਨਾਲ ਕਬੱਡੀ ਨੂੰ ਵੀ ਬਦਨਾਮ ਜਿਹੜਾ ਉਹ ਕੀਤਾ ਜਾ ਰਿਹਾ। ਕਬੱਡੀ ਪਹਿਲਾਂ ਥੋੜ੍ਹੀ ਬਦਨਾਮ ਹੋ ਚੁੱਕੀ ਆ। ਇਹ ਲੜਾਈਆਂ ਝਗੜਿਆਂ ਤੋਂ ਇਲਾਵਾ ਕਿਸ ਤਰੀਕੇ ਦੇ ਨਾਲ ਡਰੱਗ ਦੇ ਦੋਸ਼ ਜਿਹੜੇ ਕਥਿਤ ਤੌਰ ਦੇ ਉੱਤੇ ਇਹਨਾਂ ਦੇ ਕਈ ਵਾਰੀ ਖਿਡਾਰੀਆਂ ਦੇ ਉੱਤੇ, ਸਪੋਰਟਰਾਂ ਦੇ ਉੱਤੇ, ਇਹਨਾਂ ਦੇ ਜਿਹੜੇ ਇਸ ਨੂੰ ਅੱਗੇ ਲੈ ਕੇ ਜਾਣ ਵਾਲੇ ਆ, ਉਹਨਾਂ ਦੇ ਕਈ ਜਾਣਿਆਂ ਦੇ ਵਿੱਚੋਂ ਕਈਆਂ ਦੇ ਉੱਤੇ ਲੱਗਦੇ ਆ। ਸੋ ਇਹ ਭਾਈ ਇਹਨੂੰ ਸਮੇਂ ਸਿਰ ਜਿਹੜਾ ਉਹ ਰੋਕ ਲੈਣਾ ਚਾਹੀਦਾ। ਉੱਦਾਂ ਤਾਂ ਹੁਣ ਕਈ ਕਹਿਣਗੇ ਵੀ ਭਾਈ ਇਸ ਦੇ ਵਿੱਚ ਦੇਰੀ ਹੋ ਚੁੱਕੀ ਹੈ, ਸ਼ਾਇਦ ਬਦਲੂਗਾ ਨਹੀਂ, ਪਰ ਹੁਣ ਡਰਬੀ ਦੇ ਯੂਕੇ ਦੇ ਵਿੱਚ ਜੋ ਇਹ ਕਾਂਡ ਹੋਇਆ ਹੈ ਹਰਜੋਤ ਸਿੰਘ ਜੀ, ਇਹ ਜਲਦੀ ਕਿਤੇ ਲੋਕਾਂ ਨੂੰ ਭੁੱਲਣ ਵਾਲਾ ਨਹੀਂ। ਜੀ, ਸੋ ਬਿਲਕੁਲ ਦੇਖੋ ਉੱਥੇ ਗੋਲੀਆਂ ਚੱਲ ਗਈਆਂ ਕਬੱਡੀ ਦੇ ਦੌਰਾਨ, ਲੋਕ ਵਿਚਾਰੇ ਭੱਜ ਰਹੇ ਆ, ਲੁਕ ਰਹੇ ਆ, ਕਿਰਪਾਨਾਂ ਚੱਲ ਰਹੀਆਂ। ਆਪਾਂ ਵੀ ਰਾਜਕਨਵੀਰ ਸਿੰਘ ਜੀ ਬਹੁਤ ਵਾਰ ਦੇਖਿਆ ਪ੍ਰਾਈਵੇਟਲੀ, ਆਪਾਂ ਨਗਰ ਕੀਰਤਨਾਂ ਤੇ ਜਾਂਦੇ ਆ, ਬਹੁਤ ਸਾਰੇ ਸਾਨੂੰ ਲੋਕ ਮਿਲਦੇ ਆ ਪੰਜਾਬੀ ਰੇਡੀਓ। ਮੈਂ ਕਹਿੰਦਾ 90% ਕਹਿੰਦੇ ਵੀ ਕਬੱਡੀਆਂ ਬੰਦ ਹੋਣੀਆਂ ਚਾਹੀਦੀਆਂ। ਉਹ ਠੀਕ ਆ ਵੀ ਸਾਹਮਣੇ ਇੱਕ ਦੂਜੇ ਨਾਲ ਰਿਸ਼ਤੇਦਾਰੀ ਆ, ਦੋਸਤ ਮਿੱਤਰ ਆ, ਨਹੀਂ ਕਹਿੰਦੇ। ਪ੍ਰਾਈਵੇਟਲੀ ਸਾਰੇ ਲੋਕ ਕਹਿੰਦੇ ਆ ਵੀ ਇਹਦੇ 'ਚ ਤੁਸੀਂ ਦੇਖ ਲਓ ਵੀ ਕਿੰਨੇ ਪਲੇਅਰ ਮਰੀ ਜਾਂਦੇ ਆ ਜੰਗ, ਹਨਾ, ਟੀਕੇ ਲਾ ਕੇ ਮਰੀ ਜਾਂਦੇ ਆ। ਹੁਣ ਆ ਦੇਖੋ ਵੀ ਕੋਈ ਕਿਹੜਾ ਮੈਚ ਆ ਜਿੱਥੇ ਲੜਾਈ ਨਹੀਂ ਹੁੰਦੀ, ਹਨਾ, ਕਿੰਨੀ ਜਗ੍ਹਾ ਲੜਾਈ ਹੁੰਦੀ ਆ, ਕਿੰਨੇ ਹਜ਼ਾਰਾਂ ਲੱਖਾਂ ਡਾਲਰ ਜਿਹੜੇ ਆ ਖਰਚ ਹੁੰਦੇ ਆ, ਫਿਰ ਪੂਰੀ ਦੁਨੀਆ 'ਚ ਬਦਨਾਮੀ ਹੁੰਦੀ ਆ, ਹਨਾ। ਬਦਨਾਮੀ ਇਸ ਕਰਕੇ ਹੁੰਦੀ, ਪੱਗਾਂ ਵਾਲੇ ਗਏ ਹੁੰਦੇ ਆ, ਪੱਗ ਵਾਲਾ ਬੰਦਾ ਦੂਰੋਂ ਪਛਾਣ ਹੁੰਦਾ ਆ,
ਹੁਣ ਅੱਜ ਦਾ ਮੀਡੀਆ ਤੁਸੀਂ ਇੰਗਲੈਂਡ ਦਾ ਸਾਰਾ ਖੋਲ ਕੇ ਦੇਖ ਲਓ, ਇੰਡੀਆ ਦਾ ਮੀਡੀਆ ਜਿਹੜਾ ਉਹ ਤਾਂ ਮੌਕਾ ਲੱਭਦਾ ਹੀ ਰਹਿੰਦਾ ਵੀ ਸਾਨੂੰ ਇਦਾਂ ਦੀ ਕੋਈ ਖਬਰ ਮਿਲੇ ਜਿਸ 'ਚ ਜਿਹੜੀ ਆ ਪੰਜਾਬੀਆਂ ਦੀ, ਸਿੱਖਾਂ ਦੀ ਬਦਨਾਮੀ ਹੋਵੇ। ਤੇ ਉਹ ਪੂਰਾ ਜਿਹੜਾ ਅੱਜ ਦਾ ਜਿਹੜਾ ਮੀਡੀਆ ਆ ਉਹ ਇਸ ਗੱਲ ਨਾਲ ਭਰਿਆ ਹੋਇਆ ਆ ਭਈ ਉੱਥੇ ਕਬੱਡੀ ਦੇ ਮੈਚ ਸੀ, ਡਰਬੀ ਚ ਸ਼ਹਿਰ ਜੋ ਇੰਗਲੈਂਡ ਦਾ ਹੈਗਾ ਆ, ਤੇ ਡਰਬੀ ਸ਼ਾਇਰ ਦੀ ਜੋ ਪੁਲਿਸ ਆ, ਉਹਨਾਂ ਨੇ ਇਹ ਕਿਹਾ ਆ ਅਲਵਸਟਨ ਡਰਬੀ ਦੇ ਵਿੱਚ ਇਹ ਲੜਾਈ ਹੋਈ ਆ, ਕੋਈ ਕਹੀ ਜਾਂਦਾ ਗੈਂਗਸ ਦੀ ਲੜਾਈ ਸੀ, ਹਨਾ। ਤੇ ਹੁਣ 4 ਜਣਿਆਂ ਨੂੰ ਅਰੈਸਟ ਵੀ ਕੀਤਾ ਗਿਆ ਜਿਨ੍ਹਾਂ ਦੀ ਏਜ 24 ਸਾਲ ਤੋਂ ਲੈ ਕੇ 34 ਸਾਲ ਤੱਕ ਆ। ਉਹਨਾਂ ਨੇ ਜਿੱਦਾਂ ਹੁਣ ਇਹ ਵੀ ਲਿਖਿਆ ਵੀ 2 ਗੈਂਗ ਦੀ ਲੜਾਈ ਹੋਈ, ਉਹਨੇ ਕਿਰਪਾਨਾਂ ਚਲਾਈਆਂ, ਹਨਾ। ਤੇ ਜੋ ਲੋਕ ਵਿਚਾਰੇ ਦੇਖਣ ਗਏ ਹੋਏ ਸੀ ਉਹ ਆਪਣੀ ਜਾਨ ਬਚਾਉਣ ਲਈ ਭੱਜਦੇ ਦੇਖੇ ਗਏ ਹੈਗੇ ਆ। ਸੋ ਬਹੁਤ ਜਿਹੜੀ ਇਹ ਮਾੜੀ ਗੱਲ ਹੈਗੀ ਆ, ਇਦਾਂ ਦੀਆਂ ਚੀਜ਼ਾਂ ਨਹੀਂ ਵਾਪਰਨੀਆਂ ਚਾਹੀਦੀਆਂ। ਪਰ ਹੁਣ ਦੇਖੋ ਵੀ ਗੁਰਦੁਆਰਾ ਸਾਹਿਬ ਵੀ ਇਨਵੋਲਵ ਆ ਉਹਨਾਂ ਦੇ ਵਿੱਚ, ਹਨਾ। ਤੇ ਟੀਮ ਵੀ ਇੱਕ ਗੁਰਦੁਆਰੇ ਦੀ ਸੀਗੀ, ਗੁਰੂ ਅਰਜਨ ਦੇਵ ਗੁਰਦੁਆਰਾ ਕਬੱਡੀ ਕਲੱਬ ਵੀ ਉੱਥੇ ਸੀਗਾ, ਹਨਾ, ਜੋ 30 ਸਾਲਾਂ ਤੋਂ ਚੱਲ ਰਿਹਾ ਹੈਗਾ ਆ। ਹਾਲਾਂਕਿ ਪੰਜਾਬੀਆਂ ਦੀ ਬਹੁਤ ਪੋਪੂਲਰ ਗੇਮ ਹੈਗੀ ਆ, ਪਰ ਜਦੋਂ ਇਦਾਂ ਦੀਆਂ ਇਨਸੀਡੈਂਟ ਹੁੰਦੀਆਂ ਆ ਸੋ ਉਹਦੇ ਨਾਲ ਬਦਨਾਮੀ ਬਹੁਤ ਹੁੰਦੀ ਆ। ਸੋ ਹਰ ਇੱਕ ਨੂੰ ਲੋਕ ਦੇਖਣ ਵੀ ਜਾਂਦੇ ਆ, ਡਰਦੇ ਵੀ ਹੁੰਦੇ ਆ ਕਿ ਕਿਤੇ ਭਾਈ ਆਹ ਨਾ ਹੋ ਜਾਏ। ਸੋ ਬਹੁਤ ਹੀ ਮਾੜੀ ਖਬਰ ਜਿਹੜੀ ਆ ਇੰਗਲੈਂਡ ਤੋਂ ਆਈ ਹੈ। ਜੀ, ਕਹਿੰਦੇ ਵੀ ਰਾਈਵਲ ਗੈਂਗਸ ਦਾ ਬ੍ਰੌਲ ਜਿਹੜਾ ਆ ਉਹ ਉੱਥੇ ਹੋਇਆ ਆ। ਇਦਾਂ ਦੇ ਹੀ ਜਿਹੜੇ ਹਰਜੋਤ ਸਿੰਘ ਜੀ ਅਮਰੀਕਾ ਦੇ ਵਿੱਚ ਵੀ ਇੱਕ ਵਾਰੀ ਹੋਇਆ ਸੀ, ਉਦੋਂ ਗੋਲੀ ਚੱਲੀ ਸੀ, ਮੌਤ ਵੀ ਹੋਈ ਸੀ। ਫਿਰ ਕਿੱਧਰ ਨੂੰ ਗੱਲ ਕਿੱਥੇ ਤੱਕ ਜਿਹੜੀ ਉਹ ਪਹੁੰਚ ਜਾਂਦੀ ਆ। ਆਪਣੇ ਗੁੱਸਿਆਂ ਦੇ ਉੱਤੇ ਭਾਈ ਕਾਬੂ ਰੱਖਿਆ ਕਰੋ। ਰੀਸੈਂਟਲੀ ਆਪਾਂ ਦੇਖਿਆ ਨਹੀਂ ਸੀਗਾ ਨਗਰ ਕੀਰਤਨ ਦੇ ਉੱਤੇ ਕਿੱਦਾਂ 2 ਜਿਹੜੇ ਗੈਂਗ ਆਪਸ ਦੇ ਵਿੱਚ ਉੱਥੇ ਮੁੰਡੇ ਆਪਸ 'ਚ ਲੜ ਪਏ, ਫਿਰ ਗੋਲੀਆਂ ਚੱਲੀਆਂ। ਲੋਕਾਂ ਨੇ ਤਾਂ ਉੱਥੇ ਬਚਾ ਲਿਆ, ਉਹਨਾਂ ਨੂੰ ਉੱਥੇ ਕਰ ਲਿਆ, ਲੋਕ ਉੱਥੇ ਰਹੇ ਵੀ, ਡਟੇ ਵੀ ਰਹੇ। ਤੇ ਪਰ ਬਾਅਦ ਦੇ ਵਿੱਚ ਦੇਖੋ ਪੂਰੀ ਦੁਨੀਆ 'ਚ ਪੂਰੀ ਬਦਨਾਮੀ ਹੋਈ ਦੁਨੀਆ ਹੈ ਦੇ ਨਾ। ਵਿੱਚ ਜਿਹੜਾ ਉਹ ਕੀ ਚੀਜ਼ਾਂ ਜਿਹੜੀਆਂ ਹੁੰਦੀਆਂ ਮਾੜੀਆਂ ਗੱਲਾਂ ਆ, ਇਹਨਾਂ ਤੋਂ ਪਰਹੇਜ਼ ਜਿਹੜਾ ਆ, ਗੁਰੇਜ਼ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ ਆ। ਅਦਰਵਾਈਜ਼ ਇਸ ਨੇ ਲੋਕਾਂ ਦੇ ਮਨਾਂ ਦੇ ਵਿੱਚ, ਜਿਸ ਨੂੰ ਆਪਾਂ ਮਾਂ ਖੇਡ ਕਬੱਡੀ ਆਖਦੇ ਆ, ਉਹਦੇ ਵਿੱਚ ਫਿਰ ਕਿੱਦਾਂ ਦੀ ਜਿਹੜੀ ਚੀਜ਼ ਹੋਣੀ ਆ। ਇਹ ਕਬੱਡੀ ਦੇ ਜਿਹੜੇ ਪ੍ਰਮੋਟਰ ਤੇ ਕਬੱਡੀ ਖੇਡਣ ਵਾਲੇ ਤੇ ਉਹਨਾਂ ਦੇ ਜਿਹੜੇ ਸਪੋਰਟਰਸ ਆ, ਉਹਨਾਂ ਨੂੰ ਇਹ ਜ਼ਰੂਰ ਠੰਡੇ ਦਿਮਾਗ ਦੇ ਨਾਲ ਸੋਚਣਾ ਚਾਹੀਦਾ ਵੀ ਭਾਈ ਹੋਰ ਬਥੇਰੀਆਂ ਥਾਵਾਂ ਹੁੰਦੀਆਂ ਆ, ਉੱਦਾਂ ਟਾਈਮ ਪਾ ਲਿਆ ਕਰੋ ਇੱਕ ਦੂਜੇ ਦੇ ਨਾਲ। ਜਿਹੜੀਆਂ ਤੁਹਾਡੀਆਂ ਇੰਨੀਆਂ ਲੜਾਈਆਂ ਹੁੰਦੀਆਂ, ਜਿੱਥੇ ਜਨਤਾ ਨੂੰ, ਲੋਕਾਂ ਨੂੰ, ਪਬਲਿਕ ਨੂੰ ਜਿੱਥੇ ਸੱਦਾ ਦਿੱਤਾ ਹੁੰਦਾ ਆ ਪਹੁੰਚਣ ਦੇ ਲਈ, ਉੱਥੇ ਕਿਉਂ ਇਦਾਂ ਦੀਆਂ ਕਰਤੂਤਾਂ, ਬੇਵਕੂਫੀਆਂ ਜਿਹੜੀਆਂ ਤੁਸੀਂ ਕਰ ਰਹੇ ਆ। ਇਸ ਚੀਜ਼ ਇੰਨਾ ਹੀ ਜਿਹੜਾ ਉਹ ਸਮਝਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਲਓ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਇਕਨੋਮੀ ਨਾਲ ਕਰੀਏ ਹਰਜੋਤ ਸਿੰਘ ਜੀ ਗੱਲ। ਤੇ ਇਕਨੋਮੀ ਦੀ ਗੱਲ ਇਹ ਆ, ਯੂਐਸ ਦੇ ਜਿਹੜੇ ਇਕਨੋਮਿਸਟ ਆ ਉਹ ਹੁਣ ਲੋਕਾਂ ਨੂੰ ਕਹਿਣ ਲੱਗ ਗਏ ਆ ਵੀ ਭਾਈ ਚਾਦਰਾਂ ਦੇ ਕੇ ਪੈਰ ਪਸਾਰਨ ਦੀ ਗੱਲ ਤਾਂ ਛੱਡੋ, ਜੇ ਜਿੱਥੇ ਥੇਲੀ ਵੀ ਬਚਦੀ ਆ ਉਹ ਬਚਾਉਣੀ ਸ਼ੁਰੂ ਕਰ ਲਓ। ਸੇਵ ਯੂਰ ਪੈਨੀਜ਼। ਕਹਿੰਦੇ ਇਕਨੋਮੀ ਟੋਟਲੀ ਓਵਰਹੀਟ ਹੋ ਰਹੀ ਆ। ਯੂਐਸ ਦੇ ਜਿਹੜੇ ਇਕਨੋਮਿਸਟ ਆ ਉਹ ਵਾਰਨ ਕਰ ਰਹੇ ਆ ਅਮਰੀਕਨਸ ਨੂੰ ਵੀ ਹੰਕਰ ਡਾਊਨ ਤੇ ਇਸ ਚੀਜ਼ੇ ਦੇ ਉੱਤੇ ਆ। ਨੈਂਸੀ ਲਜ਼ਾਰਡ ਜਿਹੜੇ ਆ ਉਹਨਾਂ ਨੇ ਕਿਹਾ ਵੀ ਇਕਨੋਮਿਕ ਟਰਨ ਅਰਾਊਂਡ ਦਾ ਜਿਹੜਾ ਪਾਥ ਆ ਉਹ ਕਾਫੀ ਪੇਨਫੁਲ ਜਿਹੜਾ ਹੋ ਸਕਦਾ ਆ। ਗੈਸ ਜਦੋਂ ਭਰਾਉਂਦੇ ਆ ਉਦੋਂ, ਚਾਹੇ ਤੁਸੀਂ ਗਰੋਸਰੀ ਦੇ ਸ਼ੈਲਫਸ ਤੋਂ ਆਪਣਾ ਸਮਾਨ ਜਿਹੜਾ ਉਹ ਚੱਕ ਰਹੇ ਆ ਉਦੋਂ, ਤੇ ਕਾਸਟ ਆਫ ਲਿਵਿੰਗ ਦੇ ਕਰੰਚ ਦੇ ਵਿੱਚ ਇਸ ਟਾਈਮ ਲੋਕ ਜਿਹੜੇ ਉਹ ਫਸੇ ਪਏ ਆ। ਤੇ ਇਹ ਇੱਕ ਗਲੋਬਲ ਇਕਨੋਮਿਸਟ ਆ, ਉਹਨਾਂ ਨੇ ਯੂਐਸ ਦੇ ਕੰਜ਼ਿਊਮਰ ਨੂੰ ਇਹ ਵਾਰਨਿੰਗ ਦਿੱਤੀ ਆ ਵੀ ਭਾਈ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਕਨੋਮੀ ਹੋਰ ਵੀ ਜ਼ਿਆਦਾ ਦਰਦ ਭਈ ਹੋ ਸਕਦੀ ਆ। ਸੋ ਜਿੱਥੇ ਜਿੱਥੇ ਥੇਲੀ ਵੀ ਬਚਦੀ ਆ, ਪੈਨੀ ਵੀ ਬਚਦੀ ਆ, ਉਹ ਬਚਾਓ। ਸੇਵ ਯੂਰ ਪੈਨੀਜ਼। ਕਿਉਂਕਿ ਕਹਿੰਦੇ ਵੀ ਇਕਨੋਮਿਕ ਆਊਟਲੁੱਕ ਕੋਈ ਹਾਲ ਦੀ ਘੜੀ ਬਹੁਤਾ ਚੰਗਾ ਜਿਹੜਾ ਉਹ ਨਹੀਂ ਲੱਗ ਰਿਹਾ। ਪਾਈਪਰ ਸੈਂਡਲਰ ਚੀਫ ਗਲੋਬਲ ਇਕਨੋਮਿਸਟ ਨੇ ਨੈਂਸੀ ਲਜ਼ਾਰ, ਉਹਨਾਂ ਨੇ ਇੱਕ ਗੱਲਬਾਤ ਦੇ ਦੌਰਾਨ ਇਹ ਚੀਜ਼ ਜਿਹੜੀ ਉਹ ਆਖੀ ਆ। ਲਜ਼ਾਰ ਇਹ ਕਹਿੰਦੇ ਨੇ, ਇਹ ਦਾਅਵਾ ਕਰਦੇ ਨੇ ਵੀ ਕਹਿੰਦੇ ਵੀ ਇਕਨੋਮੀ ਓਵਰਹੀਟ ਹੋ ਰਹੀ ਆ, ਮੈਨੂਫੈਕਚਰਿੰਗ ਦੀ ਐਕਟੀਵਿਟੀ ਲਗਾਤਾਰ ਘਟ ਰਹੀ ਆ, ਕੰਜ਼ਿਊਮਰ ਪੁੱਲ ਬੈਕ ਕਰ ਰਹੇ ਆ, ਯਾਨੀ ਕਿ ਖਰਚੇ ਉਹਨਾਂ ਨੇ ਥੋੜੇ ਜਿਹੇ ਘਟਾ ਲਏ ਆ। ਐਵਰੀਡੇ ਚੀਜ਼ਾਂ ਦੇ ਪ੍ਰਾਈਸਿਸ ਅਜੇ ਵੀ ਬਹੁਤ ਤੱਤੇ ਨੇ, ਹਾਈ ਨੇ। ਉਹਦੇ ਕਰਕੇ ਇਸ ਨੂੰ ਲੈ ਕੇ ਜਿਹੜਾ ਆ ਕੰਮ, ਹਾਲਾਤ ਜਿਹੜੇ ਕੋਈ ਬਹੁਤੇ ਚੰਗੇ ਨਹੀਂ ਬਣ ਰਹੇ। ਇੱਕ ਨਵਾਂ ਐਨਾਲਿਸਿਸ ਮੂਡੀ ਐਨਾਲਿਟਿਕਸ ਦਾ ਉਹ ਆਇਆ ਆ ਵੀ ਐਵਰੀਡੇ ਗੁੱਡਸ ਦੇ ਉੱਤੇ ਜੁਲਾਈ ਦੇ ਵਿੱਚ ਪਿਛਲੇ 2 ਸਾਲ ਦੇ ਮੁਕਾਬਲੇ
$700 ਹਰ ਮਹੀਨੇ ਐਕਸਟਰਾ ਖਰਚਣਾ ਪੈ ਰਿਹਾ ਲੋਕਾਂ ਨੂੰ, ਉਹ ਸੇਮ ਚੀਜ਼ਾਂ ਖਰੀਦਣ ਦੇ ਲਈ, ਸੇਮ ਰਾਸ਼ਨ ਪਾਣੀ ਜਿਹੜਾ ਆ ਉਹ ਖਰੀਦਣ ਦੇ ਲਈ। ਸੋ ਇਨਫਲੇਸ਼ਨ ਦਾ ਉਦਣ ਵੀ ਮੈਂ ਇੱਕ ਦਿਨ ਝੋਲ ਦੱਸਿਆ ਸੀਗਾ ਵੀ ਕੀ ਆ, ਇਹ ਪਿਛਲੇ 1 ਸਾਲ ਦੇ ਮੁਕਾਬਲੇ ਦੱਸਦੇ ਆ ਵੀ ਇਨਫਲੇਸ਼ਨ ਕਿੰਨੀ ਆ। ਲਾਸਟ ਈਅਰ ਦੇ ਮੁਕਾਬਲੇ ਜੇ 2% ਵੀ ਹੋ ਗਈ ਤੇ ਭਾਈ ਉਸ ਤੋਂ ਜੇ ਪਿੱਛੇ ਚੱਲ ਜਾਈਏ, ਜਦੋਂ 8-9% ਸੀਗੀ, ਸਾਡਾ ਤਾਂ ਕੂੰਡਾ ਹੋਇਆ ਹੀ ਪਿਆ ਹੈ ਨਾ। ਜੀ ਉਹ ਇਹ ਚੀਜ਼ ਜਿਹੜਾ ਹੈ ਨਾ, ਇਹ ਨੰਬਰਾਂ ਦਾ ਇਹ ਝੋਲਾ ਅੱਖਾਂ 'ਚ ਘੱਟਾ ਪਾਉਣ ਵਾਲਾ। ਸੋ ਹੁਣ ਆ ਜਿਹੜਾ ਨਵਾਂ ਐਨਾਲਿਸਿਸ ਸਾਫ਼ ਦੱਸਦਾ ਆ ਵੀ 2 ਸਾਲ ਪਹਿਲਾਂ ਦੇ ਮੁਕਾਬਲੇ ਲੋਕਾਂ ਨੂੰ ਹਰ ਮਹੀਨੇ $700 ਐਕਸਟਰਾ ਖਰਚਣਾ ਪੈ ਰਿਹਾ ਆ। ਇੰਨੀਆਂ ਤਨਖਾਹਾਂ ਤਾਂ ਨਹੀਂ ਵਧੀਆਂ, ਇਹ ਸਭ ਨੂੰ ਹੀ ਪਤਾ ਆ। ਮਹਿੰਗਾਈ ਜਿਹੜੀ ਆ ਉਸ ਨੇ ਲੱਕ, ਪੈਰ, ਹੱਡ, ਹੁਣ ਸਭ ਕੁਛ ਜਿਹੜਾ ਆ ਉਹ ਤੋੜ ਛੱਡਿਆ ਆ। ਸੋ ਕਹਿੰਦੇ ਵੀ ਕਰੰਚ ਬਹੁਤ ਤਗੜਾ ਜਿਹੜਾ ਆਉਣ ਵਾਲੇ ਸਮੇਂ 'ਚ ਇਕੋਨਮੀ 'ਚ ਆ ਸਕਦਾ ਆ। ਸੋ ਭਾਈ ਆਪਣੇ ਖਰਚੇ ਘਟਾਓ ਤੇ ਮਨੀ ਜਿਹੜੀ ਉਹ ਆਪਣੀ ਬਚਾਓ। ਜੀ ਬਿਲਕੁਲ। ਸੋ ਸਿਚੁਏਸ਼ਨ ਕਾਫੀ ਵਰਸਟ ਹੁੰਦੀ ਜਾ ਰਹੀ ਆ। ਚੀਜ਼ਾਂ ਤੁਸੀਂ ਦੱਸੇ ਦਿੱਤਾ ਵੀ ਕਿੰਨੀਆਂ ਮਹਿੰਗੀਆਂ ਆ। 30% ਹਾਊਸਹੋਲਡ ਇਨਕਮ ਬੰਦਿਆਂ ਦੀ, ਲੋਕਾਂ ਦੀ, ਉਹ ਤੁਹਾਡੇ ਹਾਊਸਿੰਗ ਤੇ ਖਰਚ ਹੁੰਦੀ ਆ। ਚਾਹੇ ਉਹ ਰੈਂਟ ਆ ਜਾਂ ਤੁਹਾਡੀ ਜਿਹੜੀ ਘਰ ਦੀ ਪੇਮੈਂਟ ਆ, ਮਿਨੀਮਮ 30। ਇਹ ਹਾਰਵਰਡ ਜੁਆਇੰਟ ਸੈਂਟਰ ਫॉर ਹਾਊਸਿੰਗ ਸਟੱਡੀਜ਼ ਉਹਨਾਂ ਨੇ ਦੱਸਿਆ ਆ। ਬਾਕੀ ਤੁਸੀਂ ਦੱਸਿਆ ਹੀ ਆ ਵੀ ਕਿੰਨਾ ਪੈਸਾ ਜ਼ਿਆਦੇ, 30% ਦੇ ਕਰੀਬ ਜ਼ਿਆਦੇ ਸੂਪ ਦੀਆਂ ਪ੍ਰਾਈਸਿਸ ਆ ਪ੍ਰੀ ਕੋਵਿਡ ਲੈਵਲ ਨੂੰ ਜੇ ਦੇਖਿਆ ਜਾਵੇ। ਸੋ ਕੋਵਿਡ ਤੋਂ ਪਹਿਲਾਂ ਜੇ ਹੋਣ ਵਾਲੀਆਂ ਪ੍ਰਾਈਸਾਂ ਦੇਖੀਆਂ ਜਾਣ ਤਾਂ ਧੂੰਆਂ ਕੱਢਿਆ ਪਿਆ ਲੋਕਾਂ ਦਾ। ਗੈਸ ਇੱਕ ਵਾਰੀ ਫੇਰ $5 ਦੇ ਲਾਗੇ ਛਾਗੇ ਪਹੁੰਚ ਚੁੱਕੀ ਹੈਗੀ ਆ। ਸਿਚੁਏਸ਼ਨ ਵਰਸ ਹੁੰਦੀ ਜਾ ਰਹੀ ਆ। ਸੋ ਇਕੋਨੋਮਿਸਟ ਇਹ ਕਹਿੰਦੇ ਆ ਵੀ ਇੱਕ ਪੈਨੀ ਵੀ ਆ ਨਾ ਉਹ ਬਚਾ ਕੇ ਰੱਖੋ। ਉਹਨਾਂ ਨੇ ਤਾਂ ਈਵਨ ਇਹ ਇੱਥੇ ਤੱਕ ਕਿਹਾ ਵੀ ਲੋਕ ਜਿਹੜੇ ਆ ਉਹ ਨਿਆਣਿਆਂ ਦੀ ਵੀ ਜਿਹੜੀ ਆ ਉਹ ਦੇਖ ਰਹੇ ਆ ਵੀ ਜੇ ਸਾਡੇ ਬੱਚੇ ਹੋਏ ਤਾਂ ਅਸੀਂ ਸਰਵਾਈਵ ਕਰ ਸਕਾਂਗੇ ਕਿ ਨਹੀਂ। ਸੋ ਇਸ ਕਰਕੇ ਘੱਟ ਵਰਥ ਹੋ ਰਹੇ ਆ ਤੇ ਮੈਟਰਨਿਟੀ ਜੋ ਵਾਰਡਸ ਆ ਨਹੀਂ ਉਹ ਭਾਈ, ਬੰਦ ਹੋ ਰਹੇ ਆ ਕਿਉਂਕਿ ਨਹੀਂ ਜੋ ਦੇਖੋ ਹਰਜੋਤ ਸਿੰਘ ਜੀ, ਅਕਸਰ ਨਾ ਕਹਿ ਦਿੰਦੇ ਆ ਲੋਕ, ਨਾ ਬੜੇ ਕਹਿ ਦਿੰਦੇ ਆ ਵੀ ਨਿਆਣੇ ਜੰਮਣੇ ਚਾਹੀਦੇ ਆ, ਵੀ ਇਦਾਂ ਆ ਇਦਾਂ। ਪਰ ਉਹ ਕਹਿੰਦਾ ਯਾਰ ਮੈਂ ਤਾਂ ਆਪਣੇ ਮੂੰਹ 'ਚ ਤਾਂ ਬ੍ਰੈਡ ਪਾਉਣੋਂ ਜਿਹੜਾ ਉਹ ਔਖਾ ਹੋਇਆ ਪਿਆ। ਨੋ ਡਾਊਟ ਇਹ ਰੱਬ ਦੇ ਹੱਥ ਵੱਸ ਬਹੁਤ ਸਾਰੀਆਂ ਜਿਹੜੀਆਂ ਇਦਾਂ ਚੀਜ਼ਾਂ ਆ, ਪਰ ਬੰਦੇ ਦੇ ਇਹ ਚੀਜ਼ਾਂ ਦਾ ਪ੍ਰਭਾਵ ਤਾਂ ਪੈਂਦਾ ਹੀ ਆ। ਉਹ ਫਿਰ ਉਸ ਹਿਸਾਬ ਦੇ ਨਾਲ ਹੀ ਡਿਸੀਜਨ ਜਿਹੜੇ ਆ ਉਹ ਲੈ ਰਹੇ ਨੇ। ਫੈਮਿਲੀ ਪਲੈਨਿੰਗ ਇੰਨੀ ਕੁ ਜ਼ਿਆਦਾ ਸਕੁਈਜ਼ ਜਿਹੜੀ ਉਹ ਹੋਈ ਪਈ ਆ ਅਮਰੀਕਾ ਦੇ ਵਿੱਚ। ਜਨਮ ਦੀ ਜਿਹੜੀ ਦਰ ਆ ਨਾ, ਬਰਥ ਰੇਟ ਆ, ਉਹ ਇਕੁਇਵਲੈਂਟ ਨਹੀਂ ਆ ਡੈਥ ਰੇਟ ਦੇ, ਘਟ ਗਈ ਆ। ਆਪਾਂ ਜਿਹੜੀ ਰਿਪਲੇਸਮੈਂਟ ਜਿਹਨੂੰ ਕਹਿੰਦੇ ਹੁੰਦੇ ਨਾ, ਵੀ ਓਨੀ ਪਾਪੂਲੇਸ਼ਨ ਨਹੀਂ ਗਰੋ ਹੋ ਰਹੀ ਅਮਰੀਕਾ ਦੇ ਵਿੱਚ। ਆਲਦੋ ਇੱਥੇ ਰੌਲਾ ਪੈ ਜਾਂਦਾ ਜਦੋਂ ਬਾਹਰੋਂ ਲੋਕ ਆਉਂਦੇ ਆ ਵੀ ਅਖੇ ਜ਼ਿਆਦੇ ਘਵਾਈ ਜਾਂਦੇ ਆ। ਇਹ ਇੰਨੇ ਆਉਣ ਦੇ ਨਾਲ ਵੀ ਜਿਹੜੀ ਜਿਹੜੀ ਪਾਪੂਲੇਸ਼ਨ ਆ ਉਹ ਰਿਪਲੇਸ ਨਹੀਂ ਹੋਣੀ, ਲਗਾਤਾਰ ਘਾਟੇ ਵੱਲ ਨੂੰ ਜਿਹੜਾ ਉਹਦਾ ਕੰਮ, ਸੌਦਾ ਜਿਹੜਾ ਉਹ ਬਣਿਆ ਪਿਆ ਆ। ਸੋ ਇਕੋਨਮੀ ਉਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਅਦਾ ਕਰ ਰਹੀ ਆ। ਜਿੰਨੇ ਵੀ ਨੌਜਵਾਨ ਆ ਉਹ ਹੁਣ ਤੁਸੀਂ ਦੇਖੋ ਸਾਰੇ ਹੀ ਡੈਟ ਦੇ ਵਿੱਚ ਨੇ ਪਹਿਲਾਂ ਹੀ। ਜਿਹੜੇ ਵਿਆਹ ਕਰਨ ਤੋਂ ਪਹਿਲਾਂ ਹੀ ਡੈਟ 'ਚ ਨੇ, ਤੇ ਵਿਆਹ ਤੋਂ ਬਾਅਦ ਦੇ ਵਿੱਚ ਉਹ ਨਿਆਣੇ ਨੂੰ ਖਰਚੇ ਨੂੰ ਏਦਾਂ ਤਰੀਕੇ ਦੇ ਨਾਲ ਇਸ ਹਿਸਾਬ ਦੇ ਨਾਲ ਦੇਖਦੇ ਆ, ਭਾਈ ਛੱਡੋ ਪਰਾਂ, ਆਪਾਂ ਇਹ ਪੰਗਾ ਨਹੀਂ ਜਿਹੜਾ ਉਹ ਲੈਣਾ। ਸੋ ਇਹ ਜਿਹੜਾ ਬਾਇਡਨੋਮਿਕਸ ਹੁਣ ਚਲਾ ਰਹੇ ਆ ਨਾ, ਇਹ ਸੈਲਫ ਗੋਲ ਕਰਾ ਬੈਠਣਾ। ਮੈਨੂੰ ਤਾਂ ਏਦਾਂ ਲੱਗਦਾ ਜੋ ਬਾਇਡਨ ਹੁਣਾਂ ਨੇ ਇਕੋਨਮੀ ਨੂੰ ਉਸ ਹਿਸਾਬ ਦੇ ਨਾਲ ਪੇਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਸਭ ਕੁਛ ਵਧੀਆ ਆ, ਪਰ ਲੋਕਾਂ ਦੇ ਉੱਤੇ ਇਸ ਦਾ ਜਿਹੜਾ ਪ੍ਰਭਾਵ ਆ ਉਹ ਕਾਫੀ ਜਿਹੜਾ ਕੌੜਾ ਆ, ਕਸੈਲਾ ਜਿਹੜਾ ਉਹ ਪੈ ਰਿਹਾ ਆ। 2024 ਦੀਆਂ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਜਿਹੜੀ ਇਕੋਨਮੀ ਆ ਉਹ ਇੱਕ ਡਰਾਈਵਿੰਗ ਫੈਕਟਰ ਰਹਿਣ ਵਾਲਾ ਆ। ਲੋਕਾਂ ਨੇ ਵੋਟ ਕਿੱਧਰ ਪਾਉਣੀ ਆ। ਜੀ। ਅਗਲੀ ਖਬਰ ਵੱਲ ਚੱਲੀਏ ਤੇ ਆਪਾਂ ਦੇਖਦੇ ਹਾਂ ਵੀ ਅਮਰੀਕਾ ਦੇ ਵਿੱਚ ਅੱਜ ਦੀ ਡੇਟ 'ਚ ਜੇ ਤੁਸੀਂ ਲੀਗਲੀ ਆਉਣਾ ਆ ਉਹ ਔਖਾ ਆ ਤੇ ਜੇ ਇਲੀਗਲੀ ਬਾਰਡਰ ਕ੍ਰਾਸ ਕਰਕੇ ਆਉਣਾ ਉਹ ਸੌਖਾ ਆ। ਹੁਣ ਜਿਹੜੇ ਅਸਾਈਲਮ ਸੀਕਰਸ ਆ ਉਹ ਇਹ ਕਹਿ ਰਹੇ ਆ ਵੀ ਜੋ ਅਸੀਂ ਸੋਚਿਆ ਸੀ ਅਮਰੀਕਾ 'ਚ ਜਾ ਕੇ ਸਾਨੂੰ ਮਿਲੂਗਾ, ਪ੍ਰਾਪਤ ਕਰਾਂਗੇ, ਉਹ ਨਥਿੰਗ ਲਾਈਕ ਦੈਟ, ਹਨਾ। ਅੱਜ ਯਾਹੂ ਨੇ ਬਹੁਤ ਵੱਡੀ ਨਿਊਜ਼ ਇਹ ਛਾਪੀ ਆ ਵੀ ਨਿਊਯਾਰਕ ਸਿਟੀ ਦੇ ਵਿੱਚ 57,300 ਮਾਈਗ੍ਰੈਂਟ ਸ਼ੈਲਟਰ ਦੀ ਵੇਟ ਕਰ ਰਹੇ ਹੈਗੇ ਆ। ਸੋ ਉਹਨਾਂ ਕੋਲ ਰਹਿਣ ਲਈ ਜਗ੍ਹਾ ਨਹੀਂ। ਪੰਜਾਬੀਆਂ ਦੀ ਗੱਲ ਡਿਫਰੈਂਟ ਹੁੰਦੀ ਆ, ਕੋਈ ਨਾ ਕੋਈ ਜਾਣ ਪਛਾਣ ਵਾਲਾ ਹੁੰਦਾ ਆ, ਰਿਸ਼ਤੇਦਾਰ, ਦੋਸਤ ਮਿੱਤਰ, ਪਿੰਡਾਂ ਦੇ, ਸ਼ਹਿਰਾਂ ਦੇ ਹੁੰਦੇ ਆ ਵੀ ਇਕੱਠੇ ਰਹਿ ਲੈਂਦੇ ਆ। ਸੋ ਇੱਕ ਬੀਬੀ ਜੋ ਸਾਊਥ ਅਮਰੀਕਾ ਤੋਂ ਆਈ ਆ, ਉਹਦੀ ਉਹਨਾਂ ਨੇ ਇੰਟਰਵਿਊ ਲਈ। ਉਹ ਕਹਿੰਦੀ ਵੀ ਮੈਂ ਜਦੋਂ ਆਪਣਾ ਮੁਲਕ ਛੱਡਿਆ ਸੀ ਵੈਨਜ਼ੂਏਲਾ ਤੇ ਮੈਂ ਸੋਚਿਆ ਸੀ ਬੜਾ ਸੇਫ ਹੋਊਗਾ ਅਮਰੀਕਾ, ਉੱਥੇ ਜੌਬਸ ਮਿਲਣਗੀਆਂ, ਬੜਾ ਈਜ਼ੀ ਹੋਊਗਾ ਲਾਈਫ। ਤੇ ਉਹ ਕਹਿੰਦੀ ਵੀ ਟੋਟਲੀ ਮੈਨੂੰ ਜਿਹੜਾ ਆ
ਉਲਟ ਇੱਥੇ ਮਿਲਿਆ ਹੈਗਾ ਕਿ ਜੌਬਸ ਵੀ ਨਹੀਂ ਮਿਲ ਰਹੀ, ਸ਼ੈਲਟਰ ਨਹੀਂ ਮਿਲ ਰਿਹਾ ਹੈਗਾ। ਬਹੁਤ ਹੀ ਇਸ ਟਾਈਮ ਦੇ ਉੱਤੇ ਹਾਰਡ ਹੈਗਾ। ਨਿਊਯਾਰਕ ਦੇ ਵਿੱਚ 57,300 ਮਾਈਗ੍ਰੈਂਟਸ ਇਸ ਟਾਈਮ ਸ਼ੈਲਟਰ ਲੱਭ ਰਹੇ ਹੈਗੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਸਾਂ ਚੋਂ ਭਰ ਕੇ ਟੈਕਸਸ ਵੱਲੋਂ ਭੇਜੇ ਗਏ ਆ, ਟੈਕਸਸ ਦੇ ਗਵਰਨਰ ਗ੍ਰੈਗ ਐਬਟ ਵੱਲੋਂ, ਕਿਉਂਕਿ ਉਹਦੀ ਸਟੇਟ ਜਿਹੜੀ ਆ ਬਹੁਤ ਮੈਸਅਪ ਸੀ, ਬਾਰਡਰ ਨੂੰ ਜਿਹੜੀ ਲੱਗੀ ਹੋਈ ਆ ਟੈਕਸਸ, ਤੇ ਉੱਥੋਂ ਹੀ ਸਾਰੇ ਲੋਕ ਐਂਟਰ ਹੋ ਕੇ ਆਉਂਦੇ ਜਾਂ ਕੈਲੀਫੋਰਨੀਆ ਤੋਂ ਆਉਂਦੇ ਆ। ਸੋ ਉਸਨੇ ਜਿਹੜੀਆਂ ਬੱਸਾਂ ਭਰ ਭਰ ਕੇ ਨਿਊਯਾਰਕ ਨੂੰ, ਵਾਸ਼ਿੰਗਟਨ ਡੀਸੀ ਨੂੰ, ਪੋਰਟਲੈਂਡ ਨੂੰ, ਵਾਸ਼ਿੰਗਟਨ, ਸਿਆਟਲ ਇੱਧਰ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਸੋ ਉਹਦੇ ਨਾਲ ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜੇ ਆ ਮਾਈਗ੍ਰੈਂਟ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਧ ਗਏ ਤੇ ਸ਼ੈਲਟਰ ਇੰਨੇ ਜਿਹੜੇ ਆ ਉਹ ਬਣੇ ਨਹੀਂ ਹੋਏ ਹੈਗੇ। ਸੋ ਇੱਕ ਇਦਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਵੀ ਬਣੀ ਹੋਈ ਆ। ਕਹਿੰਦੇ ਭਈ 2022 ਦੇ ਵਿੱਚ 1 ਲੱਖ ਦੇ ਕਰੀਬ ਮਾਈਗ੍ਰੈਂਟ ਕੱਲੇ ਨਿਊਯਾਰਕ ਸ਼ਹਿਰ 'ਚ ਪਹੁੰਚੇ ਆ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਜਦੋਂ ਨਵੇਂ ਆਉਂਦੇ ਆ ਫਿਰ ਉਹਨਾਂ ਦੀ ਕੋਈ ਹੈਲਥ ਇੰਸ਼ੋਰੈਂਸ ਦਾ ਜਾਂ ਜੇ ਸ਼ੈਲਟਰ ਪ੍ਰੋਵਾਈਡ ਕਰਨੇ ਆ, ਫੂਡ, ਕਿੰਨਾ ਕੁਛ। ਸੋ ਸਿਟੀ ਦੇ ਜਿਹੜੇ ਹੋਟਲਸ ਆ ਉਹ ਵੀ ਭਰੇ ਪਏ ਆ। ਸੋ ਇਹਦੇ ਸੰਬੰਧ ਦੇ ਵਿੱਚ ਜੋ ਐਡਮ ਈਵਨ ਦੇਖੋ ਉਹ ਡੈਮੋਕ੍ਰੇਟ ਆ, ਉੱਥੇ ਦੇ ਜੋ ਸਿਟੀ ਮੇਅਰ ਤੋਂ ਆ, ਮੇਅਰ ਆ, ਉਹਨਾਂ ਨੇ ਕਿਹਾ ਵੀ ਐਜੂਕੇਟਡ। ਸਾਡਾ ਇਮੀਗ੍ਰੇਸ਼ਨ ਸਿਸਟਮ ਤਾਂ ਟੁੱਟਾ ਪਿਆ ਆ। ਇਹ ਕਹਿੰਦਾ ਅੱਜ ਨਹੀਂ ਟੁੱਟਾ, ਦਹਾਕਿਆਂ ਤੋਂ ਟੁੱਟਾ ਪਿਆ ਹੈਗਾ ਆ। ਤੇ ਹੁਣ ਸਾਡੇ ਹੱਥ ਵੀ ਨਿਊਯਾਰਕ ਸ਼ਹਿਰ ਦੇ ਵਿੱਚ ਖੜੇ ਹੈਗੇ ਆ। ਸੋ ਹੁਣ ਤੁਸੀਂ ਇੱਥੋਂ ਸੋਚ ਲਓ ਤੇ ਜਿਹੜੇ ਈਵਨ ਡੈਮੋਕ੍ਰੇਟਸ ਵੀ ਹੈਗੇ ਆ ਉਹ ਵੀ ਜਿਹੜੇ ਆ ਹੁਣ ਹੀਟ ਬਹੁਤ ਜ਼ਿਆਦਾ ਫੀਲ ਕਰ ਰਹੇ ਆ ਵੀ ਇਹ ਬਹੁਤ ਹੀ ਜਿਹੜੀ ਮਾੜੀ ਗੱਲ ਆ ਵੀ ਕਿਸ ਤਰ੍ਹਾਂ ਇੱਕ ਤਾਂ ਬੰਦੇ ਆ ਵੀ ਆਪਾਂ ਉਹਨਾਂ ਨੂੰ ਹਿਊਮਨਸ ਦੀ ਤਰ੍ਹਾਂ ਟਰੀਟ ਕਰਨਾ ਪੈਣਾ ਆ, ਪਰ ਕਈ ਜਗ੍ਹਾ ਇਹ ਲੱਗ ਰਿਹਾ ਹੈ ਵੀ ਉਹਨਾਂ ਨੂੰ ਐਨੀਮਲਸ ਦੀ ਤਰ੍ਹਾਂ ਟਰੀਟ ਕੀਤਾ ਜਾ ਰਿਹਾ ਹੈ। ਜੀ ਬਿਲਕੁਲ, ਤੇ ਨਾਲ ਹੀ ਉਹਦੇ ਨਾਲ ਹੀ ਜੁੜੀ ਉੱਥੇ ਦੀ ਗੱਲ ਆ, ਕਹਿੰਦੇ ਵੀ ਇੱਕ ਵੱਡੀ ਪਬਲਿਕ ਹੈਲਥ ਐਮਰਜੈਂਸੀ ਆਉਣ ਵਾਲੀ ਆ। ਉੱਥੇ ਹੁਣ ਜਿਹੜੇ ਲੋਕ ਆ ਹੁਣ ਬਿਮਾਰ ਸ਼ਮਾਰ ਵੀ ਪੈਂਦੇ ਆ, ਤੇ ਜਦੋਂ ਉਹ ਬਿਮਾਰ ਸ਼ਮਾਰ ਪੈਣਗੇ ਤੇ ਫਿਰ ਹਸਪਤਾਲਾਂ ਦੇ ਵਿੱਚ ਹੀ ਜਿਹੜਾ ਉਹਨਾਂ ਨੇ ਜਾਣਾ ਆ, ਤਾਂ ਉਹ ਜਿਹੜੀ ਸਥਿਤੀ ਕਹਿੰਦੇ ਕਾਫੀ ਮਾੜੀ ਜਿਹੜੀ ਉੱਥੇ ਬਣ ਸਕਦੀ ਆ। ਸੋ ਬਹੁਤ ਸਾਰੀਆਂ ਜਿਹੜੀਆਂ ਇਸ ਟਾਈਮ ਜਿਹੜੇ ਸਰਕਮਸਟਾਂਸ ਬਣ ਰਹੇ ਨੇ, ਇਸ ਟਾਈਮ ਧੂੰਆਂ ਜਿਹੜਾ ਆ ਹਰ ਇੱਕ ਪਾਸੇ, ਹਰ ਇੱਕ ਸਿਸਟਮ ਦਾ ਉਹ ਨਿਕਲਣ ਦੀ ਕਗਾਰ ਦੇ ਉੱਤੇ ਆ। ਸਰਕਾਰਾਂ ਨੂੰ ਜਿੱਧਰ ਮਨੀ ਸਪੈਂਡ ਕਰਨੀ ਚਾਹੀਦੀ ਆ ਇਨਫਰਾਸਟਰਕਚਰਸ ਤੇ ਹੋਰ ਸਾਰੀਆਂ ਚੀਜ਼ਾਂ ਦੇ ਉੱਤੇ, ਚਲੋ ਜ਼ਰੂਰਤਾਂ ਹਰ ਇੱਕ ਪਾਸੇ ਹੁੰਦੀਆਂ ਆ, ਪ੍ਰਾਇਓਰਟੀਜ਼ ਜਿਹੜੀਆਂ ਇਹਨਾਂ ਨੂੰ ਦੇ ਹੈਵ ਟੂ ਸੈਟ ਇਨ ਲਾਈਨ ਵੀ ਕਿੱਧਰ ਕਿਹੜੀ ਚੀਜ਼ ਜਿਹੜੀ ਉਹ ਕਰਨੀ ਚਾਹੀਦੀ ਆ। ਇੱਕ ਹੋਰ ਬ੍ਰੇਕ ਲੈਂਦੇ ਆ ਇੱਥੇ ਹਰਜੋਤ ਸਿੰਘ ਜੀ, ਤੇ ਉਸ ਤੋਂ ਬਾਅਦ ਦੇ ਵਿੱਚ ਇਕਨੋਮੀ ਦੇ ਨਾਲ ਜੁੜੀ ਇੱਕ ਹੋਰ ਗੱਲ ਕਰਾਂਗੇ। ਗੱਡੀ ਜਿਹੜਾ ਕੋਈ ਲੈਣ ਬਾਰੇ ਸੋਚ ਰਿਹਾ ਵੀ ਭਾਈ ਪਹਿਲਾਂ ਕੀ ਹਾਲਾਤ ਹੁੰਦੇ ਸੀ ਤੇ ਹੁਣ ਕੀ ਜਿਹੜੇ ਆ ਇਹ ਗੱਡੀਆਂ ਦੀਆਂ ਕੀਮਤਾਂ ਦੇ ਉੱਤੇ ਚੱਲ ਰਿਹਾ ਆ, ਉਸ ਦੇ ਉੱਤੇ ਵੀ ਚਰਚਾ ਕਰਾਂਗੇ। ਮਿਲਦੇ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਹਰਜੋਤ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਇਕਨੋਮੀ ਦੀ ਜਿਹੜੀ ਹਰਜੋਤ ਸਿੰਘ ਜੀ ਗੱਲ ਆਪਾਂ ਕਰ ਰਹੇ ਸੀਗੇ, ਕਿਸੇ ਟਾਈਮ $20,000 ਤੱਕ ਦੀ ਜਿਹੜੀ ਗੱਡੀ ਬੜੀ ਵਧੀਆ ਤੇ ਕਈ ਤੁਹਾਡੇ ਕੋਲ ਆਪਸ਼ਨਸ ਹੁੰਦੀਆਂ ਸੀ ਜੇ ਤੁਸੀਂ ਇੰਨੇ ਡਾਲਰ ਖਰਚਣੇ ਉਸ ਗੱਡੀ ਨੂੰ ਬਾਏ ਕਰਨ ਦੇ ਲਈ। ਹੁਣ ਕਿਉਂਕਿ ਬਹੁਤੇ ਲੋਕ SUVs ਹੁਣ ਪ੍ਰੈਫਰ ਕਰਦੇ ਆ, ਉਹ ਆਲਰੇਡੀ ਇਸ ਪ੍ਰਾਈਸ ਰੇਂਜ ਤੋਂ ਕਾਫੀ ਬਾਹਰ ਜਿਹੜੀਆਂ ਆ ਉਹ ਪਹੁੰਚ ਜਾਂਦੀਆਂ ਆ। ਇੱਕ ਨਵਾਂ ਡਾਟਾ ਆਇਆ ਆ ਕਾਕਸ ਆਟੋਮੋਟਿਵ, ਉਹਨਾਂ ਦੇ ਦੁਆਰਾ ਉਹ ਦੱਸਦੇ ਆ ਵੀ ਜਿਹੜੇ ਹੁਣ ਕਸਟਮਰਸ ਆ, ਕੰਜ਼ਿਊਮਰ ਆ, ਜੇ ਉਹ $20,000 'ਚ ਕੋਈ ਨਵੀਂ ਗੱਡੀ ਖਰੀਦਣਾ ਚਾਹੁੰਦੇ ਆ ਤੇ ਛੋਟੀ ਗੱਡੀ ਲੈਣਾ ਚਾਹੁੰਦੇ ਆ ਤੇ ਉਹਨਾਂ ਦੇ ਕੋਲ ਸਿਰਫ ਇੱਕੋ ਆਪਸ਼ਨ ਰਹਿ ਗਈ ਆ। ਇਹਦੇ ਵਿੱਚ ਕੋਈ ਬਹੁਤੀਆਂ ਗੱਡੀਆਂ ਅਵੇਲੇਬਿਲਿਟੀ ਆ ਉਹ ਘੱਟ ਚੁੱਕੀ ਆ। ਸੋ 20 ਗ੍ਰੈਂਡ ਜਿੱਥੇ ਇੱਕ ਟਾਈਮ ਦੇ ਉੱਤੇ ਬਹੁਤ ਹੀ ਸ਼ਾਨਦਾਰ ਵਧੀਆ ਗੱਡੀ ਚੱਲਣ ਵਾਲੀ ਰਹਿ ਜਾਂਦੀ ਸੀ, ਤੇ ਅੱਜ ਕੱਲ੍ਹ ਮਿਤਸੂਬੀਸ਼ੀ ਦੀ ਇੱਕ ਮਿਰਾਜ ਨਾਂ ਦੀ ਗੱਡੀ, ਉਹੀ ਸਿਰਫ $20,000 ਤੋਂ ਥੱਲੇ ਕਹਿੰਦੇ ਆ ਉਹ ਆ ਰਹੀ ਆ। ਹੁਣ ਤੁਸੀਂ ਆਪ ਹਿਸਾਬ ਲਾ ਲਿਆ ਜਾਵੇ ਵੀ ਇਸ ਟਾਈਮ ਕੀ ਆ। 32 ਅਜਿਹੇ ਮਾਡਲ ਨੇ US ਦੇ ਵਿੱਚ ਜਿਨ੍ਹਾਂ ਦਾ ਪ੍ਰਾਈਸ ਗੱਡੀਆਂ ਦਾ $1,00,000 ਤੋਂ ਉੱਤੇ ਆ। ਹੁਣ ਬੰਦਾ ਅੰਦਾਜ਼ਾ ਜਿਹੜਾ ਇਹ ਸਾਰੀਆਂ ਚੀਜ਼ਾਂ ਤੋਂ ਲਾ ਸਕਦਾ ਹੈ ਵੀ ਉਹ ਕਿੱਦਾਂ ਆ। 2018 'ਚ ਅਜਿਹੇ ਮਾਡਲ ਸਿਰਫ 12 ਹੁੰਦੇ ਸੀਗੇ ਤੇ ਉਦੋਂ ਐਵਰੇਜ ਸੇਲ ਪ੍ਰਾਈਸ $29,000 ਦੀ ਜਿਹੜੀ ਨਵੀਂ ਗੱਡੀ ਦੀ ਹੁੰਦੀ ਸੀ, ਜੋ ਕਿ ਹੁਣ ਉਸ ਤੋਂ
ਕਾਫੀ ਉੱਤੇ ਜਾ ਚੁੱਕੀ ਆ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ ਕੈਨੇਡਾ ਜੋ ਆ ਉਹ ਸਿਲੀਕਨ ਵੈਲੀ ਤੋਂ ਹੁਣ ਇਮੀਗ੍ਰੈਂਟਸ ਨੂੰ ਰਿਕਰੂਟ ਕਰ ਰਿਹਾ ਆ ਤੇ ਇਟ ਮਾਈਟ ਵਰਕ, ਕਿਉਂਕਿ H1B ਵੀਜ਼ਾ ਵਾਲੇ ਲੋਕ ਵੱਡੀ ਗਿਣਤੀ ਚ ਲੇ ਆਫ ਹੋਏ ਸੀ ਤੇ ਸਿਚੁਏਸ਼ਨ ਕਈ ਵਾਰ ਉਹਨਾਂ ਦੇ ਗ੍ਰੀਨ ਕਾਰਡ ਨੂੰ ਲੈ ਕੇ ਆ ਬਹੁਤ ਲੰਮਾ ਸਮਾਂ ਲੱਗ ਸਕਦਾ ਹੈ। ਸੋ ਕੈਨੇਡਾ ਵਾਲਿਆਂ ਨੇ ਪਿੱਛੇ ਜਿਹੇ ਅਨਾਉਂਸ ਕੀਤਾ ਸੀ ਵੀ ਜੇ ਤੁਹਾਡੇ ਕੋਲ USA ਦੇ ਵਿੱਚ H1B ਵੀਜ਼ਾ ਹੈਗਾ ਤੇ ਤੁਸੀਂ ਸਾਡੇ ਅਪਲਾਈ ਕਰ ਸਕਦੇ ਤੇ ਤੁਹਾਨੂੰ ਗ੍ਰੀਨ ਕਾਰਡ ਮਿਲ ਸਕਦਾ ਹੈ। ਕਹਿੰਦੇ ਵੀ 48 ਘੰਟਿਆਂ ਦੇ ਵਿੱਚ ਜਦੋਂ ਇਹ ਉਹਨਾਂ ਨੇ ਓਪਨ ਕੀਤਾ 10,000 ਐਪਲੀਕੇਸ਼ਨਾਂ H1B ਵੀਜ਼ਾ ਐਪਲੀਕੈਂਟਸ ਦੀਆਂ ਉਹਨਾਂ ਦੇ ਕੋਲ ਪਹੁੰਚ ਗਈਆਂ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾਓ ਕਿ ਕਿੰਨੇ ਲੋਕ ਜੋ H1B ਵੀਜ਼ੇ ਦੇ ਉੱਤੇ ਆ ਉਹ ਡੈਸਪਰੇਟ ਹੈਗੇ ਆ। ਇੱਕ ਗਰੀਸ਼ ਬੰਦਲਾਮੁਡੀ 29 ਸਾਲਾਂ ਦਾ ਸੌਫਟਵੇਅਰ ਇੰਜੀਨੀਅਰ ਆ ਇੰਡੀਆ ਤੋਂ, ਤੇ ਕਹਿੰਦਾ ਵੀ ਕੈਨੇਡਾ ਦਾ ਵੀਜ਼ਾ ਲੈਣਾ ਬੜਾ ਈਜ਼ੀ ਹੈਗਾ। USA ਦੇ ਵਿੱਚ H1B ਹਾਰਡ ਆ ਕਿਉਂਕਿ 10 ਦੇ ਵਿੱਚੋਂ ਇੱਕ ਜਾਣੇ ਦਾ ਚਾਂਸ ਹੁੰਦਾ ਆ ਵੀ ਉਹ ਸਿਲੈਕਟ ਹੋ ਜਾਏ H1 ਵੀਜ਼ੇ ਦੇ ਉੱਤੇ। ਤੇ ਕੈਨੇਡਾ ਦੇ ਵਿੱਚ ਕਹਿੰਦਾ ਜਾਣਾ ਬੜਾ ਈਜ਼ੀ ਹੈਗਾ ਆ। 1990 ਦੇ ਵਿੱਚ US ਨੇ 65,000 H1B ਵੀਜ਼ੇ ਹਰ ਸਾਲ ਸੈਟਅਪ ਕੀਤੇ ਸੀ। ਉਹ ਤੋਂ ਬਾਅਦ ਫਿਰ ਉਹਨਾਂ ਨੇ 20,000 ਹੋਰ ਐਡ ਕੀਤੇ ਜਿਨ੍ਹਾਂ ਨੇ ਮਾਸਟਰ ਜਾਂ ਡਾਕਟਰਲ ਡਿਗਰੀਜ਼ ਅਮਰੀਕਨ ਯੂਨੀਵਰਸਿਟੀ ਤੋਂ ਕੀਤੀ ਹੋਵੇ। ਕੈਨੇਡਾ ਜੋ ਆ ਉਹ ਉਹਨਾਂ ਨੂੰ ਇਮੀਗ੍ਰੈਂਟਸ ਦੀ ਬਹੁਤ ਜ਼ਰੂਰਤ ਆ ਤੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕਿਹਾ ਵੀ 40% ਦੇ ਕਰੀਬ ਇਮੀਗ੍ਰੇਸ਼ਨ ਇਨਕਰੀਜ਼ ਹੋਈ ਆ ਪਿਛਲੇ 5 ਸਾਲਾਂ ਦੇ ਵਿੱਚ ਤੇ 4 ਲੱਖ ਦੇ ਕਰੀਬ ਪਰਮਾਨੈਂਟ ਰੈਜ਼ੀਡੈਂਟ ਕੱਲੇ 2021 ਸਨ ਦੇ ਵਿੱਚ ਆਏ ਹੈਗੇ ਆ। ਸੋ 5 ਲੱਖ ਦੇ ਕਰੀਬ ਉਹਨਾਂ ਨੇ ਹਰ ਸਾਲ ਇਮੀਗ੍ਰੈਂਟ ਕੈਨੇਡਾ ਵਾਲਿਆਂ ਨੇ ਮੰਗਾਣੇ। ਜੀ ਜੀ ਬਿਲਕੁਲ। ਤੇ ਜਾਂਦੇ ਜਾਂਦੇ ਜਿਹੜੇ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰੂਸ ਤੇ ਚੀਨ ਵਾਲੇ ਜਿਹੜਾ ਇੱਕ ਬ੍ਰਿਕਸ ਇਹਨਾਂ ਨੇ ਬਣਾਈ ਆ ਜਿਸ ਦੇ ਵਿੱਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਤੇ ਸਾਊਥ ਅਫਰੀਕਾ ਆ। ਇਹ ਇੱਕ ਮੀਟਿੰਗ ਕਰਨ ਜਾ ਰਹੇ ਆ ਸਾਊਥ ਅਫਰੀਕਾ ਦੇ ਵਿੱਚ। 3 ਦਿਨਾਂ ਦੀ ਜਿਹੜੀ ਹੈ ਮੀਟਿੰਗ। ਇਸ ਵਿੱਚ ਰੂਸ ਤੇ ਚੀਨ ਦੋਨੋਂ ਹੀ ਪੋਲੀਟੀਕਲ ਤੇ ਇਕਨੋਮਿਕ ਗਰਾਊਂਡ ਉਸ ਨੂੰ ਗੇਨ ਕਰਨ ਦੀ ਕੋਸ਼ਿਸ਼ ਕਰਨਗੇ। ਰੂਸੀ ਰਾਸ਼ਟਰਪਤੀ ਜਿਹੜੇ ਨੇ ਉਹਨਾਂ ਨੇ ਉੱਥੇ ਨਹੀਂ ਜਾਣਾ। ਉਹ ਪਹੁੰਚਣਗੇ ਆਪਣਾ ਵੀਡੀਓ ਦੇ ਜ਼ਰੀਏ ਜਿਹੜੇ ਉਹ ਹਾਜ਼ਰੀ ਲਵਾਉਣਗੇ ਕਿਉਂਕਿ ਉਹਨਾਂ ਦੇ ਉਲਟ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦਾ ਜਿਹੜਾ ਵਾਰੰਟ ਆ ਉਹ ਇਸ਼ੂ ਹੋਇਆ ਪਿਆ ਆ। ਮੋਦੀ ਤੇ ਸਾਊਥ ਅਫਰੀਕਾ ਦਾ ਪ੍ਰੈਜ਼ੀਡੈਂਟ, ਬ੍ਰਾਜ਼ੀਲ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਸਾਰੇ ਉੱਥੇ ਮੌਜੂਦ ਰਹਿਣਗੇ। ਇੱਥੋਂ ਤੱਕ ਕਿ ਚੀਨ ਦੇ ਜਿਹੜੇ ਪ੍ਰੀਮੀਅਰ ਆ ਸ਼ੀ ਜਿਨਪਿੰਗ ਉਹ ਵੀ ਉੱਥੇ ਹਾਜ਼ਰੀ ਭਰ ਸਕਦੇ ਆ। ਸੋ ਬ੍ਰਿਕਸ ਵਾਲਿਆਂ ਦੀ ਇਹ ਕੋਸ਼ਿਸ਼ ਜਿਹੜੀ ਇਸ ਟਾਈਮ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ ਵੀ ਅਮਰੀਕਾ ਦੇ ਡਾਲਰ ਦੇ ਵਿੱਚ ਟ੍ਰੇਡਿੰਗ ਬੰਦ ਕੀਤੀ ਜਾਵੇ। ਇੱਥੋਂ ਤੱਕ ਕਿ ਉਹਨਾਂ ਨੇ ਕਈ ਥਾਵਾਂ ਦੇ ਵਿੱਚ ਕਾਮਯਾਬੀ ਵੀ ਹਾਸਲ ਕੀਤੀ ਆ। ਅਮਰੀਕਾ ਇਸ ਦੇ ਬਾਬਤ ਕੀ ਕਰ ਰਿਹਾ ਆ ਇਹ ਇੱਥੇ ਦੇ ਹੁਣ ਕੂਟਨੀਤਿਕ ਤੇ ਰਾਜਨੀਤਿਕ ਲੋਕਾਂ ਨੂੰ ਜਿਹੜਾ ਜ਼ਰੂਰ ਦੇਖਣ ਦੀ ਜਿਹੜੀ ਜ਼ਰੂਰਤ ਆ। ਇਸ ਟਾਈਮ ਰੂਸ ਤੇ ਚੀਨ ਦੋਨੋਂ ਹੀ ਬੈਕਫੁੱਟ ਤੇ ਨੇ। ਉਸ ਦੇ ਬਾਵਜੂਦ ਇਹ ਇਸ ਟਾਈਮ ਪੂਰੀਆਂ ਕੋਸ਼ਿਸ਼ਾਂ ਇਹਨਾਂ ਦੀਆਂ ਚੱਲ ਰਹੀਆਂ ਵੀ ਆਪਣੇ ਆਪ ਨੂੰ ਇਹ ਇਸ ਪੱਖੋਂ ਵੀ ਮਜ਼ਬੂਤ ਕਰ ਸਕਣ। ਜੀ ਬਿਲਕੁਲ, ਚਾਈਨਾ ਨਾਲੇ ਪੁਸ਼ ਕਰ ਰਿਹਾ। ਅਰਜਨਟੀਨਾ, ਈਰਾਨ, ਇੰਡੋਨੇਸ਼ੀਆ, ਸਾਊਦੀ ਅਰੇਬੀਆ ਤੇ ਹੋਰ ਵੀ ਦੇ ਕਰੀਬ ਸਰਕਾਰਾਂ ਜੋ ਆ ਉਹਨਾਂ ਨੇ ਕਹਿੰਦੇ ਫਾਰਮਲੀ ਅਪਲਾਈ ਵੀ ਕਰ ਦਿੱਤਾ ਆ ਵੀ ਅਸੀਂ ਬ੍ਰਿਕਸ ਦੇ ਨਾਲ ਜਿਹੜਾ ਆ ਜੁਆਇਨ ਕਰ ਸਕਦੇ ਹੈਗੇ ਆ। ਸਾਊਥ ਅਫਰੀਕਾ ਵਾਲੇ ਜਿਹੜੇ ਹਜੇ ਰੁਕ ਰਹੇ ਆ ਉਹਨਾਂ ਦੇ ਉੱਤੇ ਕਾਫੀ ਪ੍ਰੈਸ਼ਰ ਬਣਿਆ ਹੋਇਆ ਹੈਗਾ ਆ ਤੇ ਦੇਖਦੇ ਆ ਇਹਦਾ ਕੀ ਰਿਜ਼ਲਟ ਆਉਂਦਾ ਆ। ਸੋ ਜੇ ਬ੍ਰਿਕਸ ਚਾਲੂ ਹੁੰਦਾ ਤੇ ਅਮਰੀਕਾ ਦੀ ਇਕਨੋਮੀ ਤੇ ਇਹਦਾ ਜਿਹੜਾ ਬਹੁਤ ਵੱਡਾ ਅਸਰ ਪਊਗਾ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੈ। ਇਸ ਤੋਂ ਅਗਲਾ ਪ੍ਰੋਗਰਾਮ ਮੈਂ ਆਵਾਂਗਾ ਨਾਲ ਹਨੇਰੀਆਂ ਦੇ ਮਸੂਦ ਮੱਲੀ ਹੁਣਾਂ ਦਾ ਪ੍ਰੋਗਰਾਮ। ਫਿਰ 11:30 ਤੋਂ 1 ਵਜੇ ਤੱਕ ਨਜ਼ਰੀਆ। 1 ਤੋਂ 2:30 ਵਜੇ ਦੇ ਵਿੱਚ ਕੁਝ ਗੱਲਾਂ ਕੁਝ ਗੀਤ। 3 ਤੋਂ 4 ਸਾਂਝੀ ਸਾਥ ਪ੍ਰੋਗਰਾਮ ਜਿਹੜਾ ਉਹ ਲੈ ਕੇ ਹਾਜ਼ਰ ਹੋਵਾਂਗੇ। 4 ਤੋਂ 5:30 ਦੇਸੋਂ ਪਰਦੇਸ ਤੇ 5:40 ਅਪਡੇਟ ਕੈਲੀਫੋਰਨੀਆ। 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ। 8 ਤੋਂ 8:30 ਵਜੇ ਦੇ ਵਿੱਚ ਪ੍ਰੋਗਰਾਮ ਖਬਰ ਤੇ ਨਜ਼ਰ ਤੇ 8:30 ਤੋਂ 10 ਵਜੇ ਦੇ ਵਿੱਚ ਫਿਰ ਪ੍ਰੋਗਰਾਮ ਮਸੂਦ ਮੱਲੀ ਹੁਣਾਂ ਦੇ ਨਾਲ ਕਦੀ ਤੇ ਹੱਸ ਬੋਲਵੇ। ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਹੁਣ ਲੈਂਦੇ ਹਾਂ ਇਜਾਜ਼ਤ। ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ।